ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਖਬਰ ਤੋਂ, ਪੰਥਕ ਹਲਕਿਆਂ ਤੋਂ ਆ ਰਹੀ ਵੱਡੀ ਖਬਰ ਤੋਂ। ਆਪਾਂ ਲਗਾਤਾਰ ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਹੀ ਰਹੇ ਹਾਂ। ਜਹੇਦਾਰਾਂ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਇੱਥੋਂ ਤੱਕ ਨਾਰਾਜ਼ ਨੇ ਕਿ ਉਹਨਾਂ ਦੇ ਅਸਤੀਫੇ ਤੱਕ ਦੀ ਚਰਚਾ ਚੱਲ ਪਈ ਹੈ ਪ੍ਰਵੀਨ ਜੀ, ਇੱਕ ਐਸੀ ਵਿਡੰਬਨਾ ਹੈ ਜੀ ਕਿ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਹੁਕਮ ਦਿੱਤਾ ਗਿਆ ਕਿ ਭਾਈ ਤੁਸੀਂ ਆਪਣੇ ਅਸਤੀਫੇ 3 ਦਿਨਾਂ 'ਚ ਘੱਲਣੇ ਆ, ਉਹਨਾਂ ਦੇ ਅਸਤੀਫੇ ਤਾਂ ਨਹੀਂ ਆਏ। ਜਿਨ੍ਹਾਂ ਨੇ ਅਸਤੀਫੇ ਮੰਗੇ ਸੀ ਉਹਨਾਂ ਦੇ ਅਸਤੀਫਿਆਂ ਤੇ ਰੋਜ਼ ਚਰਚਾ ਹੋ ਰਹੀ ਹੈ। ਇਹ ਸਥਿਤੀ ਦਾ ਮੋੜਾ ਦੇਖੋ ਕਿ ਜਿਹਾ ਹੈ, ਮਤਲਬ ਕਿ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਭਗੌੜੇ ਹੋ ਰਹੇ ਹੋ। ਇਹ ਸਵਾਲ ਵੱਡਾ ਖੜਾ ਜੀ। ਅੱਜ ਵੀ ਸੰਗਤ ਨੂੰ ਯਾਦ ਹੋਏਗਾ ਕਿ ਜਿਸ ਦਿਨ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਨੇ ਹੁਕਮ ਸੁਣਾਏ ਸੀ, ਉਸ ਦਿਨ ਕਿਹਾ ਸੀ ਕਿ 3 ਦਿਨ ਕਿ 3 ਦਿਨਾਂ ਦੇ ਵਿੱਚ ਤੁਸੀਂ ਭਾਈ ਆਪਣੇ ਅਸਤੀਫੇ ਵਰਕਿੰਗ ਕਮੇਟੀ ਦੀ ਬੈਠਕ ਕਰਕੇ ਪ੍ਰਵਾਨ ਕਰਕੇ ਸਾਨੂੰ ਸੁਨੇਹਾ ਪਹੁੰਚਾਉਣਾ, ਅਕਾਲ ਤਖਤ ਸਕੱਤਰ ਕੋਲ ਸੁਨੇਹਾ ਪਹੁੰਚਣਾ। ਫਿਰ ਨਾ ਤਾਂ ਜਥੇਦਾਰ ਰਘਵੀਰ ਸਿੰਘ ਦਾ ਕੋਈ ਬਿਆਨ ਆਇਆ, ਕੋਈ ਉਹਨਾਂ ਦਾ ਰੁਕਾ ਜਾਰੀ ਹੋਇਆ, ਕੋਈ ਆਦੇਸ਼ ਜਾਰੀ ਹੋਇਆ, ਪਰ ਅਕਾਲੀ ਦਲ ਨੇ ਇਹ ਚਰਚਾ ਜ਼ਰੂਰ ਫੈਲਾਤੀ ਕਿ ਜੀ ਅਸੀਂ ਜਾਇਆ ਏ, ਸਾਨੂੰ ਮਨਜ਼ੂਰੀ ਮਿਲ ਗਈ ਕਿ 20 ਦਿਨ ਟਪਾਓ, ਕਿਉਂਕਿ 13 ਤਰੀਕ ਤੱਕ ਤਾਂ ਜੀ ਸਾਡੇ ਸੇਵਾ ਹੀ ਚੱਲ ਰਹੀ ਹੈ ਜਿਹੜੀ ਸੀ ਧਾਰਮਿਕ ਲੱਗੀ ਆ, ਇਸ ਲਈ ਅਸੀਂ ਤਾਂ 20 ਤਰੀਕ ਤੱਕ ਦਾ। 20 ਤਰੀਕ ਵੀ ਲੰਘ ਗਈ। ਫਿਰ ਕਹਿੰਦੇ ਨਹੀਂ ਜੀ 20 ਤਰੀਕ ਨਹੀਂ ਸੀ, 20 ਦਿਨ ਲਏ ਸੀ। 20 ਦਿਨ ਦੇ ਹਿਸਾਬ ਨਾਲ 23 ਤਰੀਕ ਵੀ ਲੰਘ ਗਈ। ਅੱਜ ਪੰਜਾਬ 'ਚ ਭਾਰਤ 24 ਤਰੀਕ ਚੜ੍ਹ ਗਈ। ਮੀਟਿੰਗ ਤਾਂ ਵੀ ਨਹੀਂ ਹੋਈ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜੀ ਪਹਿਲੂ ਵਾਪਰੇ ਉਹਨਾਂ ਤੇ ਜੇ ਨਜ਼ਰ ਕਰੋ, ਇਹ ਕਹਿੰਦੇ ਜੀ ਅਸੀਂ ਮੀਟਿੰਗ ਤਾਂ ਨਹੀਂ ਬੁਲਾ ਸਕਦੇ ਵਰਕਿੰਗ ਕਮੇਟੀ ਦੀ ਕਿਉਂਕਿ ਸਾਨੂੰ ਧਾਰਮਿਕ ਸਜ਼ਾ ਲੱਗੀ, ਅਸੀਂ ਉਹ ਸੇਵਾ ਪੂਰੀ ਕਰਨ ਤੋਂ ਬਾਅਦ ਕਾਰਵਾਈ ਵਿੱਢਾਂਗੇ। ਪਰ ਉਹ ਸਭ ਦੇ ਦਰਮਿਆਨ ਕੋਰ ਕਮੇਟੀ ਦੀ ਬੈਠਕ ਤੁਸੀਂ ਕੀਤੀ, ਕਮੇਟੀ ਦੀ ਬੈਠਕ ਕਰਕੇ ਉਹ ਸਾਰੀ ਕਾਰਵਾਈ ਪਾਈ ਹੈ ਨਾ, ਨਾਰਾਇਣ ਸਿੰਘ ਚੌੜਾ ਵਾਲਾ ਇਹ ਸਾਰਾ, ਜੇ ਉਹ ਸਾਰਾ ਕੁਛ ਹੋ ਸਕਦਾ ਹੈ ਕਮੇਟੀ ਦੀ ਬੈਠਕ ਕਿਉਂ ਨਹੀਂ? ਦੂਸਰੇ ਪਾਸੇ ਹੁਣ ਜਿਹੜਾ ਸਮਾਂ ਵਧਾਇਆ ਕਿ ਇਸ ਲਈ ਅਸੀਂ ਸਿੰਘ ਸਾਹਿਬ ਕੋਲ ਫੇਰ ਪਹੁੰਚ ਕਰ ਲਈ, ਸਿੰਘ ਸਾਹਿਬ ਤੋਂ ਅਸੀਂ ਮਨਜ਼ੂਰੀ ਲੈ ਲਈ ਕਿ ਜੀ ਹੁਣ ਪੰਦਰਵਾੜਾ ਚੱਲਦਾ ਹੈ, ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਨੇ, ਇਸ ਲਈ ਇਹ ਤੋਂ ਬਾਅਦ ਦਿੱਤਾ ਜਾਵੇ। ਹੁਣ ਮਤਲਬ ਅਸੀਂ ਵਰਕਿੰਗ ਕਮੇਟੀ ਦੀ ਬੈਠਕ ਨਵੇਂ ਸਾਲ 'ਚ ਜਨਵਰੀ ਦੇ ਪਹਿਲੇ ਹਫ਼ਤੇ ਕਰਾਂਗੇ ਜੀ। ਹੁਣ ਇਹ ਪੰਦਰਵਾੜਾ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਪੰਦਰਵਾੜਾ ਇਕੱਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜੀ ਮੈਂ ਅਜੇ ਕੋਈ ਟਿੱਪਣੀ ਨਹੀਂ ਕਰੂੰਗਾ, ਇਹ ਤੋਂ ਬਾਅਦ ਕਰੂੰਗਾ। ਪਰ ਉਹਨਾਂ ਹੀ ਪੰਦਰਵਾੜੇ ਦੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਆਪਣੀ ਅੰਤਰਿੰਗ ਕਮੇਟੀ ਦੀ ਬੈਠਕ ਕਰਕੇ 3 ਮੈਂਬਰੀ ਕਮੇਟੀ ਬਣਾ ਕੇ ਜਥੇਦਾਰ ਤੋਂ ਅਸਤੀਫੇ ਦੀ ਮੰਗ ਕਰਕੇ ਉਹਨੂੰ 15 ਦਿਨ ਲਈ ਲਾਂਭੇ ਕਰਕੇ ਉਹਦੀ ਜਾਂਚ ਖੋਲ੍ਹਦੀ ਹੈ। ਜੇ ਇਹਨਾਂ ਪੰਦਰਵਾੜੇ 'ਚ ਅੰਤਰਿੰਗ ਕਮੇਟੀ ਦੀ ਬੈਠਕ ਹੋ ਸਕਦੀ ਹੈ ਸ਼੍ਰੋਮਣੀ ਕਮੇਟੀ ਦੀ, ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਕਿਉਂ ਨਹੀਂ? ਫਿਰ ਜੀ ਇਹ ਸਾਰੀ ਪ੍ਰਕਿਰਿਆ ਤਾਂ ਸਮੁੱਚੇ ਸਿੱਖ ਜਗਤ ਲਈ, ਨਾਨਕ ਨਾਮ ਲੇਵਾ ਸੰਗਤ ਲਈ, ਇਨਸਾਨੀਅਤ ਨੂੰ ਪਰਨਾਏ ਹੋਏ ਉਹਨਾਂ ਸਾਰਿਆਂ ਲਈ ਨੇ ਦਿਨ ਤਾਂ।
ਉਹਨਾਂ ਦਿਨਾਂ 'ਚ ਵੀ ਆਪਣੀ ਰਾਜਨੀਤਿਕ ਦੀਆਂ ਪੁੱਠੀਆਂ ਸਿੱਧੀਆਂ ਚਾਲਾਂ ਚੱਲ ਰਹੇ ਬਿਲਕੁਲ ਸਹੀ ਹੈ ਜੀ। ਇਹ ਤੋਂ ਅਗਲਾ ਸਾਰਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਅਸਤੀਫਾ ਦੇਤਾ ਜੀ, ਮੇਰੇ ਪਰਿਵਾਰ ਨੂੰ ਮੇਰੇ ਬਾਰੇ ਆਹ ਕੁਝ ਕਿਹਾ ਜਾਂਦਾ। ਅਜੇ 2 ਦਸੰਬਰ ਤੋਂ ਪਹਿਲਾਂ ਦੀਆਂ ਕਾਰਵਾਈਆਂ ਨੇ। ਠੀਕ ਹੈ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਹਵਾਲੇ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਵੀਡੀਓ ਜਾਰੀ ਕਰਕੇ ਮੇਰਾ ਵੀ ਅਸਤੀਫਾ ਸਾਹਮਣੇ ਹੋ, ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ। ਅਸਤੀਫੀ ਕਾਰਵਾਈ ਸ਼ੁਰੂ ਹੋ ਗਈ। ਉਸ ਤੋਂ ਬਾਅਦ ਮਾਮਲਾ ਠੰਡਾ ਹੋਇਆ ਤੇ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਸਾਰੀ ਕਾਰਵਾਈ ਹੋਈ, ਹੁਕਮਨਾਮੇ ਪੜ੍ਹੇ ਗਏ, ਧਾਰਮਿਕ ਤੇ ਰਾਜਨੀਤਿਕ ਸਜ਼ਾਵਾਂ ਵੱਲੋਂ ਵਧਣ ਦੀ ਪ੍ਰਕਿਰਿਆ ਸ਼ੁਰੂ ਹੋਈ। ਪਰ ਪਹਿਲੇ ਦਿਨ ਤੋਂ ਹੀ ਅਕਾਲੀ ਦਲ ਦੀ ਸੁਖਬੀਰ ਬਾਦਲ ਵਾਲੀ ਲੀਡਰਸ਼ਿਪ ਰਾਜਨੀਤਿਕ ਫੈਸਲਿਆਂ ਤੋਂ ਪਰਾਂ ਹਟ ਰਹੀ ਸੀ। ਉਸ ਸਭ ਦੇ ਦਰਮਿਆਨ ਇੱਕ ਵਾਰ ਫੇਰ ਆ ਮਾਮਲਾ ਸਾਹਮਣੇ ਆ ਗਿਆ, ਜਿਹਦੇ ਉੱਤੇ ਮਤਲਬ ਜੀ ਆ ਸ਼ਿਕਾਇਤ ਆ ਗਈ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੀ, ਆ ਜੀ ਉਹਦੀ ਵੀਡੀਓ ਕਲਿੱਪ ਆ ਗਿਆ ਜੀ, ਆ ਬਲਟੋਹੇ ਨੇ ਇੱਕ ਹੋਰ ਵੀਡੀਓ ਦੇਤੀ ਜੀ, ਆ ਸ਼੍ਰੋਮਣੀ ਕਮੇਟੀ ਨੇ 3 ਮੈਂਬਰੀ ਕਮੇਟੀ ਬਣਾਤੀ ਜੀ, ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਭਾਈ ਮੇਰਾ ਅਸਤੀਫਾ ਪੁਰਾਣਾ ਪਿਆ, ਉਹ ਕਰ ਲਓ ਪ੍ਰਵਾਨ, ਹੁਣ ਨਹੀਂ ਮੈਂ ਦੁਬਾਰਾ ਦਿੰਦਾ। ਇਹ ਕਹਿੰਦੇ ਨਹੀਂ ਜੀ ਕਮੇਟੀ ਨੇ ਤਾਂ ਫੈਸਲਾ ਕਰ ਲਿਆ ਕਿ ਹੁਣੇ ਹਟਾਓ, ਉਹ ਤਾਂ 2 ਬੰਦੇ ਅੜ ਗਏ ਇਸ ਲਈ 3 ਮੈਂਬਰੀ ਕਮੇਟੀ ਬਣ ਗਈ। ਹੁਣ ਕਹਿਣ ਨੂੰ ਤਾਂ 15 ਦਿਨ ਨਹੀਂ ਹਟਾਇਆ, ਇਹ ਸਿੱਖ ਜਗਤ ਸਭ ਸਮਝਦਾ ਕਿ 15 ਦਿਨ ਤੱਕ ਕਹਿਣ ਨੂੰ ਅਗਲੇ ਨੂੰ ਲਾਂਭੇ ਕਰਤਾ ਤੁਸੀਂ ਜੀ। ਇਸ ਤੋਂ ਬਾਅਦ ਇੱਕ ਵਾਰ ਫੇਰ ਸਭ ਦੀਆਂ ਨਜ਼ਰਾਂ ਗਿਆਨੀ ਰਘਵੀਰ ਸਿੰਘ ਤੇ ਗਈਆਂ, ਤੇ ਗਿਆਨੀ ਰਘਵੀਰ ਸਿੰਘ ਕਹਿੰਦੇ ਨਾਰਾਜ਼ ਨੇ, ਤੇ ਉਹਨਾਂ ਦੀ ਨਾਰਾਜ਼ਗੀ ਚੋਂ ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਹਿੰਦੇ ਬੁਲਾ ਕੇ ਕਿਹਾ ਕੀ ਕੀਤਾ ਵੀ ਇਹ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ, ਤੁਸੀਂ ਜਥੇਦਾਰਾਂ ਖਿਲਾਫ ਜਾਂਚ ਕਰੋਗੇ, ਲਿਆਓ ਜਿਹੜੀ ਸ਼ਿਕਾਇਤ ਹੈ ਸਾਨੂੰ ਦਿਓ, ਆਪਣੇ ਆਪ ਨੂੰ ਦੁਰਸਤ ਕਰੋ, ਦੁਬਾਰਾ ਕਮੇਟੀ ਦੀ ਬੈਠਕ ਬੁਲਾਓ, ਇਹ ਫੈਸਲਾ ਜਿਹੜਾ 3 ਮੈਂਬਰੀ ਕਮੇਟੀ ਵਾਲਾ ਇਹਨੂੰ ਖਾਰਜ ਕਰਕੇ ਵਾਪਸ ਲਓ, ਸ਼ਿਕਾਇਤ ਆਈ ਹੈ ਸਾਨੂੰ ਦਿਓ, ਅਸੀਂ ਦੇਖਾਂਗੇ, ਜਾਂਚ ਕਰਾਉਣੀ ਹੈ, ਪੁੱਛ ਪੜਤਾਲ ਕਰਾਉਣੀ ਹੈ, ਲੋੜ ਹੈ ਨਹੀਂ ਹੈ, ਸਾਰਾ ਫੈਸਲਾ ਸਾਡੇ ਅਧਿਕਾਰ ਖੇਤਰ ਦਾ ਜੀ। ਤੇ ਕਹਿੰਦੇ ਜੀ ਉਸ ਤੋਂ ਬਾਅਦ ਧਾਮੀ ਸਾਹਿਬ ਨੇ ਹੰਗਾਮੀ ਮੀਟਿੰਗ ਸੱਦ ਲਈ ਜੀ, ਲਿਆਓ ਜੀ ਆਪਾਂ 23 ਤਰੀਕ ਨੂੰ ਹੰਗਾਮੀ ਮੀਟਿੰਗ ਹੋਣੀ ਸੀ, ਲੰਘੇ ਕੱਲ। ਇਹ ਤੋਂ ਪਹਿਲਾਂ ਕਿ ਹੰਗਾਮੀ ਮੀਟਿੰਗ ਹੁੰਦੀ, ਚੰਦ ਘੰਟੇ ਪਹਿਲਾਂ ਸੁਨੇਹਾ ਆ ਗਿਆ ਕਿ ਹੰਗਾਮੀ ਮੀਟਿੰਗ ਭੰਗ ਕੀਤੀ ਜਾਂਦੀ ਹੈ ਜੀ, ਨਹੀਂ ਹੋਊਗੀ ਜੀ। ਇਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇੱਕ ਤਰ੍ਹਾਂ ਨਾਲ ਕੋਪ ਭਵਨ ਚਲੇ ਗਏ ਨੇ, ਇੱਕ ਤਰ੍ਹਾਂ ਨਾਲ ਘਰੇ ਨਿਰਾਸ਼ ਤੇ ਪੀੜਤ ਹੋ ਕੇ ਘਰੇ ਚਲੇ ਗਏ। ਜਿਸ ਦਿਨ ਨਾਰਾਇਣ ਸਿੰਘ ਚੌੜਾ ਵਾਲਾ ਮਾਮਲਾ ਵਾਪਰਿਆ ਜੀ, ਉਸ ਦਿਨ ਸਭ ਨੇ ਇਸ ਹਵਾਲੇ ਨਾਲ ਪਹਿਲਾਂ ਦੁੱਖ ਪ੍ਰਗਟਾਇਆ ਕਿ ਘੱਟੋ ਘੱਟ ਇਹ ਗੁਰੂ ਰਾਮਦਾਸ ਦੇ ਘਰ 'ਚ ਨਹੀਂ ਹੋਣਾ ਚਾਹੀਦਾ ਸੀ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਉਹਨੂੰ ਰਾਜਨੀਤਿਕ ਤੌਰ ਤੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਥ ਚੋਂ ਛੇਕ ਦੋ ਜੀ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋ ਗਈ ਜੀ, ਉਹਨਾਂ ਨੇ ਫੈਸਲਾ ਕਰ ਲਿਆ ਜੀ, ਆਹ ਭੇਜਤਾ ਜੀ ਸੁਨੇਹਾ, ਧਾਮੀ ਸਾਹਿਬ ਨੂੰ ਇਹ ਕੰਮ ਲਾਤਾ। ਆਪਾਂ ਉਸ ਦਿਨ ਵੀ ਇਹ ਗੱਲ ਕੀਤੀ ਸੀ ਕਿ ਧਾਮੀ ਹੋਰੀ ਬੜੇ ਦਬਾਅ 'ਚ ਨੇ। ਧਾਮੀ ਹੋਰਾਂ ਦੀ ਇੱਕ ਇੰਟਰਵਿਊ ਦੇ ਦੌਰਾਨ ਉਹਦੇ ਮੂੰਹ ਚੋਂ ਨਿਕਲੀ ਗਾਲ, ਆਪਾਂ ਕਿਹਾ ਸੀਗਾ ਕਿ ਕੱਲੀ ਚੜਚੋ ਹੈ ਕਿ ਜੋ ਸਥਿਤੀ ਚੋਂ ਦਬਾਅ ਹੇਠ ਕੰਮ ਕਰ ਰਹੇ ਨੇ ਉਹਦੇ ਵਿੱਚੋਂ ਹੈ। ਤੇ ਉਸ ਤੋਂ ਬਾਅਦ ਹੋਰਾਂ ਦੇ ਉੱਤੇ ਇਹ ਦਬਾਅ ਬਣਿਆ ਕਿ ਤੁਸੀਂ ਮੀਟਿੰਗ ਬੁਲਾਓ ਹੰਗਾਮੀ, ਤੇ ਹੁਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰੋ। ਇਹ ਉਸ ਦਬਾਅ 'ਚ ਸੀ ਉਹ ਮੀਟਿੰਗ, ਉਹਨਾਂ ਨੇ ਉਹ ਦਬਾਅ ਝੱਲਦਿਆਂ ਉਹ ਵੀ ਮੀਟਿੰਗ ਬੁਲਾ ਲਈ, ਉਹਨਾਂ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਵਾਈ ਕਰਤੀ। ਕਹਿੰਦੇ ਉਹ ਨਾ ਤਾਂ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲੀ ਕਾਰਵਾਈ ਵੱਲ ਵਧਣਾ ਚਾਹੁੰਦੇ ਸੀ, ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਕਾਰਵਾਈ ਕਰਨਾ ਚਾਹੁੰਦੀ। ਇਹ ਦੋਏ ਕੰਮ ਕਹਿੰਦੇ ਉਹਨੇ ਬੜੇ ਭਾਰੀ ਮਨ ਨਾਲ ਕੀਤੇ, ਤੇ ਇੱਕ ਮਾਮਲਾ ਉਹਨਾਂ ਦਾ ਉਹ ਗਾਲ ਵਾਲਾ ਪਹਿਲਾਂ ਹੀ ਚੱਲ ਰਿਹਾ ਸੀ, ਉਹ ਤੋਂ ਪੀੜਤ ਤੇ ਔਖੇ ਸੀਗੇ। ਇਸ ਤੋਂ ਬਾਅਦ ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਬੁਲਾ ਕੇ ਕਿਹਾ ਕਿ ਬਈ ਆਹ ਫੈਸਲਾ ਬਦਲੋ, ਵਾਪਸ ਲਓ, ਇਹਦੇ ਲਈ ਉਹਨਾਂ ਨੇ ਮਨ ਬਣਾਇਆ, ਮੀਟਿੰਗ ਸੱਦੀ। ਉਹ ਤੋਂ ਬਾਅਦ ਕਹਿੰਦੇ ਫਿਰ ਆਕਾ ਦਾ ਹੁਕਮ ਆ ਗਿਆ ਕਿ ਤੈਨੂੰ ਲਾਇਆ ਅਸੀਂ ਹਿਸਾਬ ਨਾਲ ਕੰਮ ਕਰੇਗਾ, ਮੀਟਿੰਗ ਬੁਲਾਉਣ ਦੀ ਕੋਈ ਲੋੜ ਨਹੀਂ, ਕੋਈ ਮੀਟਿੰਗ ਨਹੀਂ ਹੋਊਗੀ, ਅੱਗੇ ਪਾਓ। ਮੀਟਿੰਗ ਤਾਂ ਅੱਗੇ ਪੈ ਗਈ। ਉਹ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਘਰ ਨੂੰ ਤੁਰ ਪਏ, ਤੇ ਜਿਹੜੇ ਧਾਮੀ ਹੋਰਾਂ ਨੂੰ ਹਟਾਉਣਾ ਚਾਹੁੰਦੇ ਸੀ, ਜਿਹੜੇ ਕਹਿੰਦੇ ਸੀ ਧਾਮੀ ਨੇ ਗਾਲ ਕੱਢਤੀ, ਆਹ ਕਰਤੀ, ਉਹ ਵੀ ਧਾਮੀ ਹੋਰਾਂ ਦੀ ਸਿਮਤੀ 'ਚ ਆ ਗਏ। ਜੇ ਧਾਮੀ ਜੀ ਤੁਸੀਂ ਚਲੇ ਗਏ, ਫਿਰ ਅਗਲਾ ਜਿਹੜਾ ਆਊਗਾ ਉਹਦਾ ਪਤਾ ਨਹੀਂ ਕੀ ਕਰੂਗਾ। ਘੱਟੋ ਘੱਟ ਤੁਸੀਂ ਮਾੜਾ ਮੋਟਾ ਸਿਧਾਂਤ ਤੇ ਤਾਂ ਕਿਤੇ ਬੋਲਣ ਜੋਗੇ, ਕਹਿਣ ਜੋਗੇ ਕੁਛ ਹੈਗੇ ਹੋ। ਤੇ ਇਹ ਸਭ ਦੇ ਦਰਮਿਆਨ ਕੁਝ ਸਿਰਦ ਧਿਰਾਂ ਦੀ ਧਾਮੀ ਸਾਹਿਬ ਨਾਲ ਪਹੁੰਚ ਹੋ ਗਈ, ਸੰਪਰਕ ਹੋ ਗਿਆ, ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਚਲੋ ਜੋ ਹੋਊਗਾ ਤਾਂ ਬਾਅਦ ਦੀ ਗੱਲ, ਆ ਜਾਓ ਘਰੇ ਆਪਾਂ ਵਿਚਾਰਾਂ ਕਰ ਲੈਂਦੇ ਹਾਂ। ਕਹਿੰਦੇ ਇਹ ਤੋਂ ਪਹਿਲਾਂ ਕਿ ਜਿਨ੍ਹਾਂ ਨੂੰ ਸੱਦਿਆ ਸੀ ਉਹ ਘਰੇ ਪਹੁੰਚਦੇ,
ਜਾਣਕਾਰੀ ਪਹੁੰਚ ਗਈ, ਆਕਾ ਨੇ ਕਿਹਾ ਕਿ ਆ ਕੀ ਕਰਨ ਲੱਗਿਆ, ਕਿਸੇ ਨੂੰ ਨਹੀਂ ਘਰੇ ਬੁਲਾਉਣਾ, ਕਿਸੇ ਨਾਲ ਨਹੀਂ ਮੁਲਾਕਾਤ ਕਰਨੀ। ਤੇ ਧਾਮੀ ਹੋਰਾਂ ਨੇ ਘਰ ਦੇ ਬੂਹੇ ਭੇੜ ਲਏ ਤੇ ਸੁਨੇਹਾ ਲਾਤਾ ਕਿ ਮੈਂ 28 ਤਰੀਕ ਤੱਕ ਹੁਣ ਕਿਸੇ ਨੂੰ ਨਹੀਂ ਮਿਲਣਾ। ਅੱਛਾ। ਤੇ ਇਹ ਤੋਂ ਬਾਅਦ ਇਹ ਗੱਲ ਉਸ ਬੰਦ ਬੂਹਿਆਂ ਦੇ ਸੀਟਾਂ ਚੋਂ ਬਾਅਦ ਆਈ ਕਿ ਧਾਮੀ ਸਾਹਿਬ ਮਾਨਸਿਕ ਤੌਰ ਤੇ ਇੰਨੇ ਪੀੜਤ ਮਹਿਸੂਸ ਕਰ ਰਹੇ ਨੇ, ਇੰਨੀ ਔਖਾਈ ਮਹਿਸੂਸ ਕਰ ਰਹੇ ਨੇ। ਉਹ ਕਹਿੰਦੇ ਕਿ ਜੇ ਸਿਧਾਂਤ ਅਨੁਸਾਰ, ਨਿਯਮਾਵਲੀ ਅਨੁਸਾਰ ਤੁਰਨਾ ਹੀ ਨੀਗਾ, ਫਿਰ ਮੈਂ ਇਹ ਅਹੁਦਿਆਂ ਦਾ ਕੀ ਕਰਨਾ। ਉਹ ਵੀ ਅਸਤੀਫਾ ਦੇਣ ਦਾ ਮਨ ਬਣਾ ਰਹੇ ਨੇ, ਜਦੋਂ ਕਿ ਹੁਣ ਕੁਝ ਤਰ੍ਹਾਂ ਉਹਨਾਂ ਤੇ ਦਬਾਅ ਬਣੇ ਨੇ ਕਿ ਨਾ, ਇਹ ਨਾ ਕਰਿਓ। ਸੋ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ ਤੇ ਹੁਣ ਐਡਵੋਕੇਟ ਹਰਿੰਦਰ ਸਿੰਘ ਧਾਮੀ, ਇਹਨਾਂ ਦੇ ਅਸਤੀਫਿਆਂ ਦੀ ਚਰਚਾ, ਇਹਨਾਂ ਦੇ ਅਸਤੀਫਿਆਂ ਦੀਆਂ ਗੱਲਾਂ, ਤੇ ਜਿਨ੍ਹਾਂ ਦੇ ਅਸਤੀਫਿਆਂ ਦਾ ਕੌਮ ਨੂੰ ਇੰਤਜ਼ਾਰ ਹੈ, ਉਹ ਅਜੇ ਮੀਟਿੰਗ ਵੀ ਕਰਕੇ ਰਾਜੀ ਨਹੀਂ। ਬਿਲਕੁਲ ਜੀ। ਸ਼ਰਮਾ ਜੀ, ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਵੀ ਜਿਹੜੇ ਮਾਹੌਲ 'ਚ ਤੁਸੀਂ ਰਹਿ ਰਹੇ ਹੋ, ਉਸ ਮਾਹੌਲ 'ਚ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਂਦਾ। ਆਪ ਲੀਡਰ ਕਹਿੰਦੇ ਨੇ ਹੁੰਦੇ, ਮੇਰਾ ਫਲਾਨੀ ਪਾਰਟੀ 'ਚ ਦਮ ਘੁੱਟਦਾ ਸੀ। ਇਹ ਤਾਂ ਚਲੋ ਇਹਨਾਂ ਦੇ ਤਾਂ ਨਾਟਕ ਹੁੰਦੇ ਆ, ਇਹੀ ਹੁੰਦਾ। ਹਾਂ, ਪਰ ਅਸਲ 'ਚ ਦਮ ਘੁੱਟਣਾ ਇਹ ਹੁੰਦਾ ਕਿ ਜਦੋਂ ਤੁਸੀਂ ਕਰਨਾ ਕੁਛ ਚਾਹ ਰਹੇ ਹੋ ਉਸ ਸਿਸਟਮ ਦੇ ਲਈ, ਜਾਂ ਉਸ ਧੁੰਦੂ ਘਾਰੇ ਨੂੰ ਹਟਾਉਣ ਦੇ ਲਈ, ਜਾਂ ਜੋ ਵੀ ਚੀਜ਼ਾਂ ਗਲਤ ਵਾਪਰ ਰਹੀਆਂ ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨੂੰ ਨੱਥ ਪਾਉਣ ਦੇ ਲਈ ਕਰਨਾ ਤਾਂ ਕੁਛ ਚਾਹ ਰਹੇ ਹੋ, ਇੱਛਾ ਤਾਂ ਤੁਹਾਡੀ ਕੰਮ ਕਰਦੀ ਹੈ, ਵਿਲ ਪਾਵਰ ਤਾਂ ਤੁਹਾਡੀ ਨਜ਼ਰ ਆਉਂਦੀ ਹੈ, ਪਰ ਐਕਸ਼ਨ ਤੁਹਾਨੂੰ ਕਰ ਨਹੀਂ ਦਿੱਤਾ ਜਾਂਦਾ। ਤਾਂ ਉਦੋਂ ਫਿਰ ਬੰਦਾ ਕੀ ਕਰਦਾ? ਉਦੋਂ ਫਿਰ ਉਹਨਾਂ ਜਦੋਂ ਬੇਵੱਸੀ, ਅਸਮਰਥਾ, ਇਹ ਸਾਰੇ ਸ਼ਬਦ ਇਹਨਾਂ ਹਾਲਾਤਾਂ ਲਈ ਬਣੇ ਨੇ ਨਾ ਸ਼ਰਮਾ ਜੀ। ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਨਿਗਮ ਚੋਣਾਂ ਬਾਰੇ ਬੜੀ ਚਰਚਾ ਕੀਤੀ ਆਪਾਂ। ਚੋਣਾਂ ਦੇ ਦੌਰਾਨ ਕੀ ਵਾਪਰਿਆ, ਨੋਮੀਨੇਸ਼ਨ ਦਾਖਲ ਕਰਨ ਵੇਲੇ ਕੀ ਕੁਛ ਹੋ ਰਿਹਾ ਸੀ, ਗੁੰਡਾਗਰਦੀ ਸਿਖਰਾਂ ਤੇ ਸੀ, ਧੱਕੇਸ਼ਾਹੀਆਂ ਦੀਆਂ ਖਬਰਾਂ ਵੋਟਾਂ ਵਾਲੇ ਦਿਨ ਵੀ ਆਉਂਦੀਆਂ ਰਹੀਆਂ, ਨਤੀਜਿਆਂ ਤੇ ਵੀ ਆਪਾਂ ਗੱਲ ਜਿਹੜੀ ਉਹ ਸੁਣ ਰਹੇ ਹਾਂ, ਕਰ ਰਹੇ ਹਾਂ ਲਗਾਤਾਰ। ਪਰ ਇਹ ਚੋਣ ਨਤੀਜੇ ਇੱਕ ਇਸ਼ਾਰਾ ਹੋਰ ਕਰਦਾ ਹੈ ਸ਼ਰਮਾ ਜੀ, ਜਿਹੜਾ ਬੜਾ ਗੰਭੀਰ ਇਸ਼ਾਰਾ, ਉਹ ਇਹ ਹੈ ਕਿ ਜਿੰਨੀਆਂ ਵੀ ਸਿਆਸੀ ਤਨਜ਼ੀਮਾਂ ਨੇ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਉਹਨਾਂ ਤੋਂ ਪੰਜਾਬੀਆਂ ਦਾ, ਪੰਜਾਬ ਦਾ ਮਨ ਖੱਟਾ ਹੋ ਗਿਆ ਜੀ। ਪ੍ਰਵੀਨ ਜੀ, ਨਿਗਮ ਚੋਣਾਂ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਦੇ ਰਹੇ ਹਾਂ, ਹਾਂਜੀ, ਕਿ ਸੱਤਾਧਾਰੀ ਧਿਰ ਆਪਣੇ ਡੰਡੇ ਦੇ ਜ਼ੋਰ ਤੇ, ਢੋਲ ਤੇ ਡਗਾ ਮਾਰ ਕੇ ਚੋਣਾਂ ਜਿੱਤਣਾ ਚਾਹੁੰਦੀ ਆ। ਔਰ ਉਸ ਨੇ ਇਹ ਦਮਖਮ ਨਾਲੇ ਚੋਣਾਂ ਲੜੀਆਂ ਵੀ। ਆਪਾਂ ਪਟਿਆਲੇ ਚ ਉਹਨਾਂ ਦਾ ਉਹ ਕਾਰਾ, ਉਹ ਵਰਤਾਰਾ ਦੇਖਿਆ, ਜਲੰਧਰ, ਅੰਮ੍ਰਿਤਸਰ ਉਹ ਕਾਗਜ਼ ਫਾੜੋ, ਖੋਹੋ, ਸਾਰੀ ਪ੍ਰਕਿਰਿਆਵਾਂ ਆਪਾਂ ਦੇਖੀਆਂ। ਤੇ ਉਹ ਤੋਂ ਬਾਅਦ ਨਤੀਜੇ ਆਏ। ਨਤੀਜਿਆਂ ਤੋਂ ਬਾਅਦ ਜਿਹੜੀਆਂ ਧਿਰਾਂ ਈਵੀਐਮ ਤੇ ਸਵਾਲ ਖੜੇ ਕਰਦੀਆਂ ਸੀ, ਉਹੀ ਧਿਰਾਂ ਈਵੀਐਮ ਲਈ ਧੰਨਵਾਦ ਕਰ ਰਹੀਆਂ ਸੀ ਇਸ ਵਾਰ ਨਿਗਮ ਚੋਣਾਂ 'ਚ। ਜਿਹੜੀਆਂ ਆਮ ਚੋਣਾਂ 'ਚ, ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ 'ਚ ਸਵਾਲ ਖੜੇ ਕਰਦੀਆਂ ਨਾ, ਉਹ ਕਹਿੰਦੀਆਂ ਵੀ ਜੇ ਆ ਵੀ ਪੰਚਾਇਤੀ ਚੋਣਾਂ ਵਾਂਗ ਪਰਚੀ ਨਾਲ ਪਈਆਂ ਹੁੰਦੀਆਂ, ਲੈ ਸਾਡੇ ਨਹੀਂ ਪੈਰ ਲੱਗਦੇ ਸੀ। ਇਹ ਤਾਂ ਥੋੜੀ ਬਹੁਤ ਈਵੀਐਮ ਦੇ ਰਾਹੀਂ ਵੋਟ ਸੀ, ਤਾਂ ਸਾਡੀ ਗੱਲ ਬਣ ਗਈ। ਜਿਹੜੇ ਚੋਣ ਲੜੀ ਉਹਨਾਂ 'ਚ ਗੱਲ ਬਣ ਗਈ। ਹੁਣ ਜੇਕਰ ਰਾਜਨੀਤਿਕ ਧਿਰਾਂ ਕੰਨੀ ਰੁਖ ਕਰੋਗੇ ਤਾਂ ਉਹ ਸਾਰੀਆਂ ਬਾਗੋ ਬਾਗ ਨੇ। ਅਕਾਲੀ ਦਲ ਕਹਿੰਦਾ ਲੈ ਬਾਈ ਅਸੀਂ ਤਾਂ ਮਤਲਬ ਕਿ ਹੈ ਨਾ, ਜੇ ਆਪਾਂ ਦੇਖੀਏ ਕਿ 12 ਸੀਟਾਂ ਜਿੱਤ ਗਏ ਇਸ ਵਾਰ ਨਿਗਮ ਚੋਣਾਂ 'ਚ। ਜੀ। ਇਹ ਮੈਂ 5 ਨਿਗਮਾਂ ਦੀ ਗੱਲ ਕਰ ਰਿਹਾ, ਨਗਰ ਨਿਗਮਾਂ ਦੀ, ਮੈਂ ਨਗਰ ਕੌਂਸਲ ਦੀ ਗੱਲ ਨਹੀਂ ਕਰ ਰਿਹਾ, ਹੈ ਨਾ। ਮਤਲਬ ਜੇਕਰ ਮੈਂ ਨਗਰ ਕੌਂਸਲ ਦੀ ਗੱਲ ਕਰਾਂ ਤਾਂ ਨਗਰ ਕੌਂਸਲ ਦੇ ਵਿੱਚੋਂ 41 ਚੋਂ 26 ਤੇ ਆਮ ਆਦਮੀ ਪਾਰਟੀ ਜਿੱਤੀ ਆ, 3 ਤੇ ਕਾਂਗਰਸ ਕਾਬਜ ਆ, 26 ਔਰ 3 29 ਹੋਏ ਨੇ। ਤੇ ਬਾਕੀਆਂ ਦੇ ਉੱਤੇ ਪਤਾ ਨਹੀਂ ਇਹਦਾ ਕੀ ਬਣੂਗਾ, ਕਿਉਂਕਿ ਨਾ ਆਜ਼ਾਦ ਵੀ ਪੂਰੇ ਕਰਕੇ ਕਿਸੇ ਦੀ ਗੱਲ ਨਹੀਂ ਬਣ ਰਹੀ। ਪਰ ਜਿਹੜੇ 5 ਨਿਗਮ ਸੀ, ਸਭ ਤੋਂ ਵੱਧ ਨਜ਼ਰ ਉਹਨਾਂ ਤੇ ਸੀ ਕਿ ਨਗਰ ਨਿਗਮ ਦਾ ਮੇਅਰ ਕਿਹਦਾ ਬਣੂਗਾ। ਅੰਮ੍ਰਿਤਸਰ ਕਿਹਦਾ ਬਣੂ, ਜਲੰਧਰ, ਫਗਵਾੜਾ, ਲੁਧਿਆਣਾ, ਪਟਿਆਲਾ, 5 ਜਿਹੜੇ ਨਗਰ ਨਿਗਮ ਸੀ, ਇਹਨਾਂ ਤੇ ਸਭ ਦੀ ਨਜ਼ਰ ਸੀ। ਹੁਣ ਪਾਰਟੀਆਂ ਦੇ ਨਤੀਜਿਆਂ ਦੇ ਹਵਾਲੇ ਨਾਲ ਤਾਂ ਸਾਰੇ ਬਾਗੋ ਬਾਗ ਨੇ। ਆਮ ਆਦਮੀ ਪਾਰਟੀ ਕਹਿੰਦੀ 55% ਸੀਟਾਂ ਜਿੱਤਣੀਆਂ ਜੀ ਅਸੀਂ ਜੀ 961 ਚੋਂ 522 ਵਾਰਡ ਜਿੱਤ ਲਏ ਜੀ ਅਸੀਂ। ਇਹ ਅੰਕੜਿਆਂ 'ਚ ਤਾਂ ਬੜਾ ਕਮਾਲ ਲੱਗਦਾ ਹੈ ਨਾ ਜੀ। ਪਰ ਜੇਕਰ ਬੀਜੇਪੀ ਦੀ ਗੱਲ ਕਰੋਗੇ, ਅਗਲੇ ਕਹਿੰਦੇ ਜੀ ਅਸੀਂ 44 ਤੋਂ 55 ਤੇ ਆ ਗਏ ਜੀ। ਪਿਛਲੀ ਵਾਰ 44 ਸੀਟਾਂ ਸੀ ਸਾਡੇ ਕੋਲ, ਇਸ ਵਾਰ 55 ਹੋ ਗਈਆਂ ਸਾਡੀਆਂ, ਤਾਂ ਵੱਧ ਗਈਆਂ ਜੀ, ਮਤਲਬ ਹੈ ਨਾ। ਸੋ ਇਸ ਲਈ ਉਹ ਤਾਂ ਇਸ ਸਥਿਤੀ ਦੇ ਵਿੱਚ ਨੇ। ਦੂਸਰੇ ਪਾਸੇ ਅਕਾਲੀ ਦਲ 12 ਲੈ ਕੇ ਵੀ ਖੁਸ਼ ਆ, ਤੇ ਕਾਂਗਰਸ ਕਹਿੰਦੀ ਵੀ ਅਸੀਂ ਕੋਈ ਗੱਲ ਨਹੀਂ, ਮਤਲਬ ਕਿ ਅੰਮ੍ਰਿਤਸਰ ਤੇ ਫਗਵਾੜੇ 'ਚ ਤਾਂ ਵੱਡੀ ਧਿਰ ਅਸੀਂ ਉਹ ਬਣੇ। ਲੈ ਦੇ ਕੇ ਆਮ ਆਦਮੀ ਪਾਰਟੀ 5 ਨਗਰ ਨਿਗਮਾਂ ਚੋਂ ਇਕੱਲੇ ਪਟਿਆਲਾ 'ਚ ਬਹੁਮਤ ਲੈ ਕੇ ਗਈ ਹੈ। ਠੀਕ ਹੈ ਜੀ। ਮਤਲਬ ਸੱਤਾਧਾਰੀ ਧਿਰ ਪੂਰਾ ਦਮਖਮ, ਪੂਰਾ ਲਾਅ ਲਸ਼ਕਰ, ਪੂਰੀ ਤਾਕਤ, ਪੂਰੀ ਮਸ਼ੀਨਰੀ, ਸਾਰਾ ਜ਼ੋਰ ਜਮਾਇਸ਼, ਤੇ ਇੱਕ ਨਗਰ ਨਿਗਮ 'ਚ ਤੁਹਾਨੂੰ ਬਹੁਮਤ ਮਿਲਿਆ। ਇਹਦਾ ਮਤਲਬ ਲੋਕ ਫਤਵਾ ਹੁਣ ਤੁਹਾਡੇ ਨਾਲ ਉਵੇਂ ਨਹੀਂ ਆ। ਜਿਹੜੀ ਬੀਜੇਪੀ ਇਹ ਦਮ ਮਾਰਦੀ ਆ ਕਿ ਲਓ ਜੀ ਸ਼ਹਿਰੀ ਵੋਟਰ ਤਾਂ ਸਾਡੇ ਨਾਲ ਆ ਗਿਆ, ਵਪਾਰੀ ਵੋਟਰ ਤਾਂ ਸਾਡਾ ਹੋ ਗਿਆ, ਉੱਥੇ ਵੀ ਤੁਹਾਡਾ ਖੱਟਿਆ ਵੱਢਿਆ ਕੁਛ ਨੀਗਾ।
44 ਤੋਂ 55 ਤੇ ਆਏ ਹੋ। ਸੀਟਾਂ ਵਧੀਆਂ, ਔਰ 10 ਦੇ ਵਿੱਚੋਂ ਵੀ ਮੈਂ ਦੱਸ ਦਿੰਦਾ ਕਿ ਜਿੱਥੇ ਜਿੱਥੇ ਅਕਾਲੀ ਦਲ ਪਿਛਲੀ ਵਾਰ ਜਿੱਤਿਆ ਸੀ ਉਹ ਹਾਰਿਆ, ਤੇ ਉੱਥੇ ਬੀਜੇਪੀ ਜਿੱਤੀ ਹੈ। ਬਿਲਕੁਲ ਸਹੀ ਹੈ, ਬਿਲਕੁਲ ਜੀ। ਇਸ ਲਈ ਇਹ ਪ੍ਰਕਿਰਿਆ ਉੱਥੇ ਹੀ ਘੁੰਮੀ ਆ। ਇਹਦਾ ਮਤਲਬ ਆਹ ਪੰਜਾਬ ਦੇ ਮੱਥੇ ਜਿਹੜਾ ਦਾਗ ਮੜਦੇ ਹੋ ਨਾ, ਇਹ ਨਹੀਂ ਚੱਲਣਾ। ਕਾਂਗਰਸ ਆਪਣੇ ਆਪ ਹੀ ਸੋਚਦੀ ਆ ਕਿ ਸਾਰਿਆਂ ਦੀ ਨਲਾਇਕੀਆਂ ਚੋਂ ਸਾਨੂੰ ਲੋਕ ਵੋਟ ਪਾ ਦੇਣਗੇ, ਉਹ ਕੰਮ ਕਰਕੇ ਹੀ ਰਾਜੀ ਨਹੀਂ ਜੀ। ਬਿਲਕੁਲ ਸਹੀ। ਨਤੀਜਾ ਫਿਰ ਲੜੀ ਜਾਓ। ਹੁਣ ਜਦੋਂ ਨਤੀਜੇ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਤਾਂ ਲਓ ਜੀ, ਆਪਾਂ ਅੰਮ੍ਰਿਤਸਰ ਦੀ ਜੇ ਮੈਂ ਗੱਲ ਕਰਾਂ, ਅੰਮ੍ਰਿਤਸਰ ਦੇ ਵਿੱਚ 85 ਸੀਟਾਂ ਨੇ, ਬਹੁਮਤ ਲਈ 43 ਚਾਹੀਦੀਆਂ ਸੀ ਜੀ। ਪਾਰਟੀ 24 ਲੈ ਕੇ ਗਈ ਹੈ ਜੀ। 24 ਦੀਆਂ 24 ਵਧੀਆਂ ਨੇ, ਉਹਦੀਆਂ ਪਿਛਲੀ ਵਾਰ ਨਾਲੋਂ ਕੋਈ ਸੀਟ ਨਹੀਂ ਸੀ ਪਿਛਲੀ ਵਾਰ, ਪਰ 24 ਨਾਲ ਹੁਣ ਮੇਅਰ ਤਾਂ ਬਣਦਾ ਨਹੀਂ। ਕਾਂਗਰਸ ਉੱਥੇ ਲੈ ਗਈ 40। ਕਾਂਗਰਸ ਦੀਆਂ ਸਭ ਤੋਂ ਵੱਧ ਨੇ, ਪਰ ਉਡੀਆਂ ਕਿੰਨੀਆਂ ਨੇ ਪਿਛਲੀ ਵਾਰ ਨਾਲੋਂ? 24 ਉਡੀਆਂ ਜਨਾਬ, 64 ਸੀਟਾਂ ਸੀ। ਉਹ ਤੋਂ ਬਾਅਦ ਭਾਜਪਾ ਦੀਆਂ 9 ਹੋ ਗਈਆਂ, ਪਿਛਲੀ ਵਾਰ 6 ਸੀ, 3 ਵਧ ਗਈਆਂ ਜੀ। ਤੇ ਅਕਾਲੀ ਦਲ ਇੱਥੇ 7 ਸੀ ਪਿਛਲੀ ਵਾਰ, ਇੱਥੇ 4 ਆਈਆਂ ਨੇ। ਅਕਾਲੀ ਦਲ ਦੀਆਂ 3 ਉੜ ਗਈਆਂ। ਠੀਕ ਆ, 3 ਉੜੀਆਂ, ਬੀਜੇਪੀ ਦੀਆਂ 3 ਵਧੀਆਂ ਇੱਥੇ। ਅਦਰਜ 8 ਨੇ। ਹੁਣ ਕਾਂਗਰਸ ਨੇ ਜੇ ਇੱਥੇ ਆਪਣਾ ਮੇਅਰ ਬਣਾਉਣਾ ਹੋਇਆ ਤਾਂ ਉਹਨੂੰ 40 ਉਹਦੇ ਕੋਲ ਆਪਣੇ ਨੇ, ਆਜ਼ਾਦ 8 ਚੋਂ ਉਹਨੂੰ 3 ਕੁ ਚਾਹੀਦੇ ਨੇ। ਪਹਿਲਾਂ ਉਹ ਆਪਣੇ 40 ਰੋਕ ਕੇ ਰੱਖੇ, ਫਿਰ 3 ਕਰਨੀ ਤਾਂ ਜਾਵੇ। ਚਲੋ ਅੱਗੇ ਆ ਜਾਓ ਜੀ। ਜਲੰਧਰ ਦੇ ਵਿੱਚ 85 ਸੀਟਾਂ ਨੇ, ਬਹੁਮਤ ਲਈ ਇੱਥੇ ਵੀ 43 ਚਾਹੀਦੀਆਂ ਨੇ। ਇੱਥੇ ਆਮ ਆਦਮੀ ਪਾਰਟੀ ਕੋਲ 39 ਸੀਟਾਂ ਨੇ ਜੀ। ਕਾਂਗਰਸ ਕੋਲ 24 ਸੀਟਾਂ ਨੇ। ਕਾਂਗਰਸ ਦੀਆਂ ਇੱਥੇ ਵੀ 43 ਉੜ ਗਈਆਂ, ਪਿਛਲੀ ਵਾਰ 67 ਸੀਟਾਂ ਸੀ ਉਹਦੇ। ਭਾਜਪਾ ਦੀਆਂ 7 ਸੀ ਪਿਛਲੀ ਵਾਰ, ਇੱਥੇ 19 ਹੋ ਗਈਆਂ। ਸਿੱਧੀਆਂ 12 ਸੀਟਾਂ ਵਧੀਆਂ ਨੇ ਜਲੰਧਰ ਚ ਉਹਨਾਂ ਦੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ 5 ਸੀ, ਇੱਥੇ 0 ਹੈ ਜੀ, 1 ਵੀ ਸੀਟ ਨਹੀਂ ਆਈ ਜਲੰਧਰ ਚ ਅਕਾਲੀ ਦਲ ਦੀ। ਉਸ ਤੋਂ ਬਾਅਦ ਅਦਰਜ 3 ਲੈ ਗਏ ਜੀ ਇੱਥੇ। ਹੁਣ ਆਮ ਆਦਮੀ ਪਾਰਟੀ ਨੂੰ ਇੱਥੇ ਮੇਅਰ ਬਣਾਉਣ ਲਈ 4 ਸੀਟਾਂ ਦੀ ਲੋੜ ਆ। 39 ਉਹਦੇ ਕੋਲ ਹੈਗੇ, ਜੇ 3 ਆਜ਼ਾਦ ਉਹਦੇ ਨਾਲ ਆ ਜਾਣ ਤਾਂ ਵੀ ਉਹਦਾ ਮੇਅਰ ਨਹੀਂ ਬਣ ਰਿਹਾ। ਜਲੰਧਰ ਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ, ਹੋ ਗਿਆ ਕੰਮ ਸਾਰਾ। ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਕੱਲ ਦਿਨਾਂ ਚ। ਚਲੋ ਅੱਗੇ ਆ ਜਾਓ ਜੀ। ਲੁਧਿਆਣੇ ਦੇ ਵਿੱਚ 95 ਸੀਟਾਂ ਨੇ। ਹਾਂਜੀ, ਬਹੁਮਤ ਲਈ 48 ਚਾਹੀਦੀਆਂ ਨੇ। ਆਮ ਆਦਮੀ ਪਾਰਟੀ ਵੱਡੀ ਧਿਰ ਬਣ ਕੇ ਉੱਭਰੀ ਆ, 41 ਸੀਟਾਂ ਲੈ ਗਈ, ਪਰ 48 ਤੋਂ ਦੂਰ ਆ। ਜੇ ਹੁਣ ਇੱਥੇ ਮੈਂ ਆਜ਼ਾਦ ਦੇਖਦਾ ਤਾਂ ਆਜ਼ਾਦ 3 ਆਏ ਨੇ, ਉਹ 3 ਨਾਲ ਵੀ ਇਹਨਾਂ ਦਾ 48 ਵਾਲਾ ਕੋਰਮ ਪੂਰਾ ਨਹੀਂ ਹੋ ਰਿਹਾ। ਪਰ ਕਾਂਗਰਸ 30 ਲੈ ਗਈ ਜੀ, ਜਦੋਂ ਕਿ ਪਿਛਲੀ ਵਾਰ ਨਾਲੋਂ 32 ਘਟ ਗਈਆਂ ਇੱਥੇ ਉਹਨਾਂ ਦੀਆਂ। ਭਾਜਪਾ ਇੱਥੇ ਜੀ 19 ਲੈ ਗਈ, ਪਿਛਲੀ ਵਾਰ ਨਾਲੋਂ 9 ਵੱਧ ਗਈਆਂ। ਤੇ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ 11 ਸੀ, ਇੱਥੇ 2 ਆਈਆਂ ਨੇ, 9 ਘਟੀਆਂ ਨੇ। ਅਕਾਲੀ ਦਲ ਦੀਆਂ 9 ਘਟੀਆਂ ਨੇ, ਭਾਜਪਾ ਦੀਆਂ 9 ਵਧੀਆਂ ਨੇ। ਬਿਲਕੁਲ। ਹੁਣ ਇੱਥੇ ਕਹਿੰਦੇ ਇਹ ਵੀ ਚਰਚਾ ਹੈ ਕਿ ਹੇਠਲੇ ਪੱਧਰ ਤੇ ਲੀਡਰ ਕਹਿੰਦੇ ਕਾਂਗਰਸੀ ਤੇ ਭਾਜਪਾਈ ਉਹ ਇਕੱਠੇ ਹੋ ਕੇ ਆਪਾਂ ਬਣਾ ਲਈਏ, ਆਪ ਨੂੰ ਰੋਕਣ ਲਈ ਅਸੀਂ ਇਕੱਠੇ ਹੋ ਜਾਈਏ। ਮਤਲਬ ਰਾਜਨੀਤੀ ਦਾ ਕੋਈ ਸਿਰ ਪੈਰ ਨਹੀਂ। ਬਿਲਕੁਲ। ਉਸ ਤੋਂ ਬਾਅਦ ਪਟਿਆਲਾ ਕੈਪਟਨ ਅਮਰਿੰਦਰ ਕਹਿੰਦਾ ਜੀ ਲਓ ਜੀ ਅਸੀਂ ਬੀਜੇਪੀ ਦਾ ਖਾਤਾ ਖੋਲਤਾ ਪਟਿਆਲੇ ਚ, ਪਿਛਲੀ ਵਾਰ 0 ਸੀ, ਇੱਥੇ 4 ਆ ਗਈ। ਕਹਿੰਦੇ ਜੀ ਕਾਂਗਰਸ ਸਾਡੇ ਕਰਕੇ ਨੁਕਸਾਨੀ ਗਈ। ਕਾਂਗਰਸ ਕੋਲ ਪਿਛਲੀ ਵਾਰ 59 ਸੀਟਾਂ ਸੀ, ਇਸ ਵਾਰ 4 ਰਹਿ ਗਈਆਂ, 55 ਸੀਟਾਂ ਉੜ ਗਈਆਂ ਪਟਿਆਲੇ ਚੋਂ ਕਾਂਗਰਸ ਦੀਆਂ। ਠੀਕ ਹੈ, ਇੱਕ ਪਾਸੇ ਆਪ ਦੀ ਧੱਕੇਸ਼ਾਹੀ ਵਧੀਕੀ ਸਭ ਜਾਣੂ ਆ, ਪਰ ਜੇ ਕੈਪਟਨ ਅਮਰਿੰਦਰ ਤੇ ਉਹਦਾ ਟੱਬਰ ਇਹ ਕਹਿੰਦਾ ਕਿ ਸਾਡੇ ਕਰਕੇ ਇਹ ਹੋਇਆ, ਤਾਂ ਫਿਰ ਉਹ ਸੀਟਾਂ ਬੀਜੇਪੀ ਕੋਲ ਕਿਉਂ ਨਹੀਂ ਆਈਆਂ, ਉਹ ਆਪ ਕੋਲ ਕਿਉਂ ਗਈਆਂ? 4 ਹੀ ਆਈਆਂ ਨਾ, ਉਹਨਾਂ ਕੋਲ ਵੀ 4 ਆ ਗਈਆਂ। ਇਹ ਜਿਹੜੀਆਂ 55 ਘਟੀਆਂ ਉਹ ਕਿੱਧਰ ਗਈਆਂ? ਆਮ ਆਦਮੀ ਪਾਰਟੀ 43 ਸੀਟਾਂ ਜਿੱਤੀ ਹੈ ਜੀ, ਪਿਛਲੀ ਵਾਰ ਕੋਈ ਨਹੀਂ ਸੀ, ਉਹਦੀਆਂ 43 ਨਵੀਆਂ ਨੇ। ਇਹ ਸਥਿਤੀ ਦੇ ਵਿੱਚ ਇੱਥੇ ਇਹ ਹਾਲਤ ਹੈ ਜੀ। ਚਲੋ ਇਹ ਤੋਂ ਬਾਅਦ ਫਗਵਾੜੇ ਦੇ ਵਿੱਚ ਆਮ ਆਦਮੀ ਪਾਰਟੀ 12 ਸੀਟਾਂ ਲੈ ਕੇ ਗਈ ਹੈ, ਬਹੁਮਤ ਲਈ 26 ਚਾਹੀਦੀਆਂ। ਅੱਛਾ, ਇੱਥੇ ਵੀ ਨਹੀਂ। ਕਾਂਗਰਸ ਇੱਥੇ 21 ਲੈ ਗਈ, 14 ਸੀ ਪਿਛਲੀ ਵਾਰ, 21। ਸਿਰਫ ਆਹੀ ਇੱਕ ਨਿਗਮ ਹੈ ਜਿੱਥੇ ਉਹਨਾਂ ਦੀਆਂ 7 ਸੀਟਾਂ ਵਧੀਆਂ। ਇੱਥੇ ਬੀਜੇਪੀ 17 ਸੀਟਾਂ ਗਵਾ ਗਈ ਪਿਛਲੀ ਵਾਰ ਨਾਲੋਂ। ਠੀਕ ਹੈ ਜੀ। ਬੀਜੇਪੀ ਕੋਲ ਪਿਛਲੀ ਵਾਰ ਇੱਥੇ 21 ਸੀਟਾਂ ਸੀ, 4 ਆਈਆਂ, 17 ਨੁਕਸਾਨੀਆਂ ਗਈਆਂ। ਸੋ ਹੁਣ ਇੱਥੇ ਵੀ ਕਾਂਗਰਸ 21 ਤੇ ਅਦਰਸ 9, ਇਹਨਾਂ ਨੂੰ ਮਿਲਾ ਕੇ ਉਹਨੂੰ ਲੱਗਦਾ ਸੀ ਆਪਣਾ ਮੇਅਰ ਬਣਾ ਸਕਦੇ ਹਾਂ।
ਇਹ ਨਤੀਜੇ ਆਪਣੇ ਆਪ ਸਪਸ਼ਟ ਕਰਦੇ ਨੇ ਕਿ ਪਟਿਆਲੇ 'ਚ ਇਕੱਲਾ ਬਹੁਮਤ ਮਿਲਿਆ, ਬਾਕੀ ਥਾਂ ਤੇ ਤੁਸੀਂ ਜੋੜ ਤੋੜ ਕਰ ਰਹੇ ਹੋ। ਕਾਂਗਰਸ ਨੂੰ ਕਿਤੇ ਵੀ ਬਹੁਮਤ ਨਹੀਂ ਮਿਲਿਆ, ਉਹ ਜੋੜ ਤੋੜ ਕਰ ਰਹੀ ਆ। ਬੀਜੇਪੀ ਕਿਤੇ ਨਾ ਕਿਤੇ ਆਪਣੇ ਪੈਰ ਧਰੇ ਤੋਂ ਖੁਸ਼ ਆ। ਅਕਾਲੀ ਦਲ 12 ਸੀਟਾਂ ਜਿੱਤ ਕੇ ਹੀ ਬਾਗੋ ਬਾਗ ਨੇ। ਰਾਜਨੀਤਿਕ ਧਿਰਾਂ ਖੁਸ਼ ਨੇ, ਪਰ ਪੰਜਾਬ ਇਹਨਾਂ ਸਾਰੀਆਂ ਧਿਰਾਂ ਤੋਂ ਨਾਰਾਜ਼ ਤੇ ਨਿਰਾਸ਼ ਹੈ। ਇਹ ਨਤੀਜੇ ਦੱਸਦੇ ਨੇ ਕਿ ਉਹਨਾਂ ਦਾ ਮਨ ਤੁਹਾਡੇ ਸਾਰਿਆਂ ਤੋਂ ਖੱਟਾ ਹੈ, ਉਹਨਾਂ ਦਾ ਮਨ ਤੋਂ ਤੁਸੀਂ ਸਾਰੇ ਉਤਰ ਚੁੱਕੇ ਹੋ। ਜੀ ਬਿਲਕੁਲ। ਤੁਸੀਂ ਮੈਂ ਬੀਜੇਪੀ ਦੇ ਐਂਗਲ ਤੋਂ ਤਾਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਦੇਖੋ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਗਾ ਪਰਫਾਰਮ ਕੀਤਾ ਸੀਗਾ। ਹਾਲਾਂਕਿ ਆਪਾਂ ਦੇਖਦੇ ਹਾਂ ਕਿ ਬੀਜੇਪੀ ਦੇ ਵਿਰੁੱਧ ਪੰਜਾਬ ਦੇ ਵਿੱਚ ਗੁੱਸਾ ਹੁਣ ਵੀ ਕਿਸਾਨ ਬੈਠੇ ਨੇ, ਕਿਸਾਨ ਤਾਂ ਹੁਣ ਵੀ ਲੜ ਰਹੇ ਨੇ। ਨਾ ਉਹ ਕੋਈ ਇਹਨਾਂ ਦੂਜੇ ਦਲਾਂ ਵਾਂਗੂ ਸ਼ੋਰ ਸ਼ਰਾਬਾ ਕਰਦੇ ਨੇ, ਨਾ ਉਹ ਦੂਜੇ ਦਲਾਂ ਵਾਂਗੂ ਉਹਨਾਂ ਦੇ ਲੋਕ, ਉਹਨਾਂ ਦੇ ਲੀਡਰ ਸੋਸ਼ਲ ਮੀਡੀਆ ਤੇ ਵਿਚਰਦੇ ਨੇ ਮਾੜੀ, ਉਹ ਫਲਾਨਾ ਜੀ ਆਏ ਨੇ ਟਿੱਪਣੀ ਕਰਤੀ, ਫਲਾਣੇ ਜੀ ਉਹਨੇ। ਉਹ ਅੰਦਰ ਖਾਤੇ ਬੜੇ ਸ਼ਾਂਤ ਤਰੀਕੇ ਦੇ ਨਾਲ ਦਬਵੇਂ ਪੈਰੀ ਕੰਮ ਕਰ ਰਹੇ ਨੇ। ਹਾਂਜੀ, ਦਬਵੇਂ ਪੈਰੀ ਕੰਮ ਕਰ ਰਹੇ ਨੇ। ਉਹਨਾਂ ਨੂੰ ਕੋਈ ਮੁਹੱਲੇ 'ਚ ਵੜਨ ਦੇਵੇ ਨਾ ਦੇਵੇ, ਪਰ ਉਹ ਮੁਹੱਲੇ 'ਚ ਜਾਣਾ ਨਹੀਂ ਬੰਦ ਕਰਦੇ ਕਦੇ ਵੀ। ਔਰ ਉਹਨਾਂ ਨੇ ਤੁਸੀਂ ਦੇਖੋ ਜ਼ਿਮਨੀ ਚੋਣਾਂ ਤੋਂ ਬਾਅਦ ਆਪਾਂ ਦੇਖਦੇ ਸੀ ਨਾ, ਜ਼ਿਮਨੀ ਚੋਣਾਂ ਭਾਜਪਾ ਦਾ ਕੁਝ ਨਹੀਂ, ਆਪਾਂ ਚਰਚਾ ਕਰਦੇ ਰਹੇ ਹਾਂ, ਪਰ ਆਹ ਚੋਣਾਂ 'ਚ ਫੇਰ ਉਹਨਾਂ ਨੇ ਸ਼ਹਿਰਾਂ 'ਚ ਦੱਸਤਾ ਵੀ ਸਾਡਾ ਕੀ ਹੈ। ਸ਼ਹਿਰਾਂ ਦੇ ਵਿੱਚ ਅਕਾਲੀ ਦਲ, ਜਲੰਧਰ ਵਰਗੇ ਹਲਕੇ ਤੁਸੀਂ ਦੇਖੋ ਜਿੱਥੇ ਅਕਾਲੀ ਦਲ ਦਾ ਪੂਰਾ ਹੋਲਡ ਮੰਨਿਆ ਜਾਂਦਾ ਸੀ, ਅੱਜ ਉੱਥੇ ਕਿੱਥੇ ਅਕਾਲੀ ਦਲ? ਕਿਤੇ ਨਜ਼ਰ ਆ ਰਿਹਾ ਤੁਹਾਨੂੰ? ਕਿੱਥੇ ਹੈਗਾ? ਦਹਾਈ ਦਾ ਆંકੜਾ ਕਿਤੇ ਨਹੀਂ ਅਕਾਲੀ ਦਲ ਦਾ, ਕਿਤੇ 2 ਆ, ਕਿਤੇ 3 ਆ, ਕਿਤੇ 4 ਆ। ਇਹਦਾ ਲਾਹਾ ਕਿਹਨੂੰ ਜਾ ਰਿਹਾ? ਲੋਕ ਜਾ ਕਿੱਧਰ ਨੂੰ ਰਹੇ ਨੇ? ਭਾਜਪਾ ਵੱਲ ਨੂੰ। ਰਾਹ ਤਾਂ ਖੁੱਲ ਰਹੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਉਸ ਇਸ਼ਤਿਹਾਰ ਦੀ, ਜਿਹਦੇ ਵਿੱਚ ਕਹਿੰਦੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ। ਇਸ਼ਤਿਹਾਰ ਤਾਂ ਵੱਡੇ ਹੋਰਡਿੰਗਸ ਲਾਏ ਜਾ ਰਹੇ ਨੇ, ਇਸ਼ਤਿਹਾਰ ਲਾਏ ਜਾ ਰਹੇ ਨੇ, ਇਸ਼ਤਿਹਾਰਬਾਜ਼ੀ ਤੇ 100 ਕਰੋੜਾਂ ਰੁਪਏ ਖਰਚੇ ਜਾ ਰਹੇ ਨੇ। ਆਪਾਂ ਗੱਲ ਕੀਤੀ ਹੈ ਹਮੇਸ਼ਾ ਹੀ, ਪਰ ਇਹਦੇ ਨਾਲ ਕਹਿੰਦੇ ਪਰ ਦੂਜੇ ਪਾਸੇ ਐਮਸੀਜ਼ ਦੀ ਖਰੀਦੋ ਫਰੋਖਤ ਹੋ ਰਹੀ ਹੈ। ਕਿ ਉਹ ਭ੍ਰਿਸ਼ਟਾਚਾਰ ਨਹੀਂ ਹੈ? ਰਵੀਨ ਜੀ, ਪਹਿਲੀ ਗੱਲ ਤਾਂ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਚਮਕੌਰ ਦੀ ਗੜੀ ਵਾਲੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਵਾਲੇ ਦਿਹਾੜੇ ਅਸੀਂ ਮਨਾ ਕੇ ਹਟੇ ਹਾਂ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਰਾਂ ਦੇ ਸ਼ਹਾਦਤ ਦੇ ਦਿਨ ਜਦੋਂ ਉਹਨਾਂ ਨੂੰ ਕੰਧਾਂ 'ਚ ਚਿਣਿਆ ਗਿਆ, ਉਹ ਦਿਨ ਚੱਲ ਰਹੇ ਨੇ। ਪੰਜਾਬ ਸਰਕਾਰ ਅਖਬਾਰਾਂ ਨੂੰ ਇਸ਼ਤਿਹਾਰ ਜਾਰੀ ਕਰ ਰਹੀ ਹੈ ਸ਼ਹੀਦੀ ਦਿਹਾੜਿਆਂ ਦੇ, ਤੇ ਉਹ ਇਸ਼ਤਿਹਾਰ ਅਖਬਾਰ ਦੇ ਇੱਕ ਪੰਨੇ ਦਾ ਚੌਥਾ ਹਿੱਸਾ ਹੈ। ਆਪਣਾ ਇਸ਼ਤਿਹਾਰ ਜਾਰੀ ਕੀਤਾ ਭ੍ਰਿਸ਼ਟਾਚਾਰ ਮੁਕਤ ਵਾਲਾ, ਪੂਰਾ ਪੇਜ, ਪੂਰੇ ਪੇਜ ਦੇ। ਅੱਛਾ, ਆ ਇਹਨਾਂ ਦੀ ਮਾਨਸਿਕਤਾ ਇੱਥੋਂ ਪਤਾ ਲੱਗਦੀ ਹੈ। ਹਲੋ ਜੀ, ਆ ਇਸ਼ਤਿਹਾਰ ਦਿੱਤਾ ਭ੍ਰਿਸ਼ਟਾਚਾਰ ਮੁਕਤ ਪੰਜਾਬ, ਭ੍ਰਿਸ਼ਟਾਚਾਰੀਆਂ ਦੀ ਹੁਣ ਖੈਰ ਨਹੀਂ, 778 ਤੋਂ ਵੱਧ ਕੀਤੇ ਗ੍ਰਿਫਤਾਰ। ਮਤਲਬ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ, ਇਸ਼ਤਿਹਾਰ ਨੇ ਦੱਸਤਾ। ਨਾ ਨਸ਼ਾ ਮੁਕਤ ਪੰਜਾਬ ਦੀ ਅਰਦਾਸ ਕਰਿਆ ਜੀ ਅਸੀਂ, ਹੋ ਗਿਆ ਜੀ ਪੰਜਾਬ ਨਸ਼ਾ ਮੁਕਤ। ਜਿਸ ਦਿਨ ਤੁਸੀਂ ਇਹ ਇਸ਼ਤਿਹਾਰ ਦੇ ਰਹੇ ਹੋ ਮੁਕਤ ਵਾਲਾ, ਉਸ ਦਿਨ ਜਲੰਧਰ 'ਚ ਕਾਂਗਰਸੀ ਐਮਸੀ ਤੁਹਾਡੇ 'ਚ ਰਲ ਰਿਹਾ ਹੈ, ਬੀਜੇਪੀ ਵਾਲਾ ਐਮਸੀ ਤੁਹਾਡੇ 'ਚ ਰਲ ਰਿਹਾ ਹੈ, ਆਜ਼ਾਦ ਐਮਸੀ ਤੁਹਾਡੇ 'ਚ ਰਲ ਰਹੇ ਨੇ ਕਿ ਖਰੀਦੋ ਫਰੋਖਤ ਹੋ ਰਹੀ ਹੈ? ਇਹ ਇੱਧਰ ਭ੍ਰਿਸ਼ਟਾਚਾਰ ਮੁਕਤ ਦੇ ਇਸ਼ਤਿਹਾਰ ਨੇ ਤੇ ਉਧਰ ਭ੍ਰਿਸ਼ਟਾਚਾਰ ਫਲ ਫੁੱਲ ਰਿਹਾ। ਪਹਿਲਾਂ ਵੀ ਇਸ ਪਹਿਲੂ ਤੇ ਗੱਲ ਕਰਦਾ ਰਿਹਾ ਕਿ ਚਾਹੇ ਉਹ ਐਮਪੀ ਹੋਵੇ, ਚਾਹੇ ਉਹ ਐਮਐਲਏ ਹੋਵੇ, ਚਾਹੇ ਉਹ ਇਕੱਲਾ ਵਿਅਕਤੀ ਹੈ, ਤੇ ਚਾਹੇ ਹੁਣ ਆਹ ਤਰੀਕਾ ਬਣ ਗਿਆ 2/3 ਚੱਲ ਜਾਣਗੇ ਜੀ, ਫੇਰ ਉਹਨੂੰ ਮਾਨਤਾ ਹੈ। ਮੈਂ ਕਹਿੰਦਾ ਇੱਕ ਜਾਵੇ, 2/3 ਜਾਵੇ, ਚਾਹੇ ਸਾਰੇ ਜਾਣ। ਇਹ ਲੋਕਾਂ ਨਾਲ, ਵੋਟਰਾਂ ਨਾਲ ਧੋਖਾ ਹੈ। ਹੁਣ ਜਿਹੜੇ ਐਮਸੀ ਨੇ, ਜੇ ਉਹਨਾਂ ਨੂੰ ਬੀਜੇਪੀ ਦੇ ਨਾਤੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ, ਉਹ ਬੀਜੇਪੀ ਲੋਕਾਂ ਨਾਲ, ਜਿਨ੍ਹਾਂ ਨੇ ਵੋਟ ਪਾਈ ਉਹਨਾਂ ਨੂੰ ਧੋਖਾ ਕਰ ਰਹੇ ਨੇ। ਜਿਨ੍ਹਾਂ ਨੇ ਉਹਨੂੰ ਕਾਂਗਰਸੀ ਨਾਤੇ ਜਿਤਾਇਆ, ਜਿਨ੍ਹਾਂ ਨੇ ਆਜ਼ਾਦ ਜਿਤਾਇਆ ਕਿ ਘੱਟੋ ਘੱਟ ਆਜ਼ਾਦ ਸੋਚ ਨਾਲ ਚੱਲੂਗਾ, ਇਹ ਉਹਨਾਂ ਤੁਸੀਂ ਆਪਣੇ ਵੋਟਰਾਂ ਨਾਲ ਧੋਖਾ ਕਰਦੇ। ਮੈਨੂੰ ਲੱਗਦਾ ਇਹ ਵੋਟਰ ਨੂੰ ਜੇ ਵੋਟ ਪਾਉਣ ਦਾ ਅਧਿਕਾਰ ਹੈ ਨਾ, ਉਹਨੂੰ ਇਹਨਾਂ ਤੇ 420 ਦਾ ਕੇਸ ਕਰਨ ਦਾ ਵੀ ਅਧਿਕਾਰ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਬਿਲਕੁਲ ਸਹੀ ਹੈ ਕਿ ਇਹ ਧੋਖਾ ਹੈ। ਤੁਸੀਂ ਲੋਕਾਂ ਨੇ ਜਿਤਾਇਆ ਤੁਹਾਨੂੰ ਇਸ ਤਰ੍ਹਾਂ ਦੇ ਉਲਟ ਹੈ ਜਿਹਦੇ ਨਾਲ ਤੁਸੀਂ ਜਾ ਰਹੇ। ਅਗਲੇ ਕਹਿੰਦੇ ਅਸੀਂ ਮੇਅਰ ਬਣਾਉਣਾ ਜੀ, ਮੇਅਰ ਬਣਾਉਣ ਲਈ। ਸੋ ਆਹ ਭ੍ਰਿਸ਼ਟਾਚਾਰ ਦਾ ਦ੍ਰਿਸ਼ ਹੈ। ਵੈਸੇ ਇਸ ਸਾਰੇ ਪਹਿਲੂ ਦੇ ਵਿੱਚ ਆਹ ਵੀ ਇੱਕ ਨਵੀਂ ਚਰਚਾ ਕਿ ਲੁਧਿਆਣੇ ਦੇ ਵਿੱਚ ਕਾਂਗਰਸੀ ਤੇ ਭਾਜਪਾਈ ਇਕੱਠੇ ਹੋਣ ਨੂੰ ਫਿਰਦੇ ਨੇ, ਤੇ ਉੱਪਰ ਵਾਲੀ ਲੀਡਰਸ਼ਿਪ ਕਹਿੰਦੀ ਹੈ ਕਿ ਆਹ ਕੀ ਕਰੀਏ ਨੂੰ, ਥੱਲੇ ਉਹਨਾਂ ਦੀ ਗਿਟਮਿਟ ਸ਼ੁਰੂ ਹੋ ਗਈ। ਉਹ ਕਹਿੰਦੇ ਵੀ ਆਪ ਨੂੰ ਰੋਕਣ ਲਈ ਆਪਾਂ ਆਪਣਾ ਮੇਅਰ ਬਣਾ ਲਈਏ। ਇਹਦੇ ਵਿਚਾਲੇ ਰਵਨੀਤ ਬਿੱਟੂ ਦਾ ਇੱਕ ਬਿਆਨ ਖੂਬ ਚਰਚਾ। ਰਵਨੀਤ ਬਿੱਟੂ ਕਹਿੰਦਾ ਜੀ ਪਤਨੀਆਂ ਦੇ ਹਾਰਨ ਦੇ ਦਿਨ ਚੱਲ ਰਹੇ। ਅੱਛਾ, ਮਤਲਬ ਇਹ ਉਹਦੀ ਲਿਆਕਤ ਨੂੰ ਦਿਖਾਉਂਦੇ ਆ ਇਹ ਜਿਹੇ ਬਿਆਨ, ਸਮਝ ਨੂੰ ਦਿਖਾਉਂਦੇ ਆ। ਭਾਈ ਠੀਕ ਹੈ, ਤੂੰ ਹਾਰਿਆ ਹੋਇਆ, ਕੇਂਦਰੀ ਮੰਤਰੀ ਦਾ ਅਹੁਦਾ ਮਿਲਿਆ, ਘੱਟੋ ਘੱਟ ਉਸ ਅਹੁਦੇ ਦੇ ਉਸ ਰੁਤਬੇ ਦਾ ਹੀ ਮਾਣ ਤਾਣ ਰੱਖ ਲਵੇ ਬੰਦਾ। ਕਹਿੰਦਾ ਵੀ ਪਤਨੀਆਂ ਦੇ ਹਾਰਨ ਦੇ ਦਿਨ ਚੱਲ ਰਹੇ ਨੇ, ਕਿਉਂਕਿ ਲਗਾਤਾਰ ਕਹਿੰਦਾ ਇਹ ਦ੍ਰਿਸ਼ ਦੇਖਣ ਨੂੰ ਮਿਲਦਾ। ਸੋ ਉਹ ਅਸਲ ਦੇ ਵਿੱਚ ਕੀ ਹੋਇਆ ਕਿ
ਇਸ ਵਾਰ ਲੁਧਿਆਣੇ ਦੇ ਵਿੱਚ 3 ਲੀਡਰਾਂ ਦੀਆਂ ਧਰਮ ਪਤਨੀਆਂ MC ਦੀ ਚੋਣ ਲੜ ਰਹੀਆਂ, ਜਿਨ੍ਹਾਂ ਚੋਂ 2 ਮੌਜੂਦਾ ਆਮ ਆਦਮੀ ਪਾਰਟੀ ਦੇ MLA, ਪੱਪੀ ਪਰਾਸ਼ਰ ਤੇ ਗੁਰਪ੍ਰੀਤ ਗੋਗੀ। ਦੋਵਾਂ ਦੀਆਂ ਧਰਮ ਪਤਨੀਆਂ ਹਾਰ ਗਈਆਂ ਤੇ ਉਹ ਤੋਂ ਭਾਰਤ ਭੂਸ਼ਣ ਆਸ਼ੂ, ਉਹਦੀ ਧਰਮ ਪਤਨੀ ਨੇ ਵੀ ਚੋਣ ਲੜੀ ਆ, ਉਹ ਵੀ ਹਾਰ ਗਈ। ਇਹ ਤੋਂ ਪਹਿਲਾਂ ਉਹ ਕਹਿੰਦਾ ਜਿਮਨੀ ਚੋਣਾਂ ਦੇ ਵਿੱਚ ਮਤਲਬ ਕਿ ਰਾਜਾ ਬੜਿੰਗ ਦੀ ਪਤਨੀ ਵੀ ਹਾਰੀ ਆ, ਅਮ੍ਰਿਤਾ ਬੜਿੰਗ। ਸੋ ਇਸ ਲਈ ਕਹਿੰਦਾ ਕਿ ਵੀ ਆਪਣੀਆਂ ਘਰ ਵਾਲੀਆਂ ਚੋਣ ਨਾ ਲੜਾਓ, ਘਰ ਵਾਲੀਆਂ ਦੇ ਚੋਣਾਂ ਹਾਰਨ ਦੇ ਦਿਨ ਚੱਲ ਰਹੇ। ਬੋਲ ਕੌਣ ਰਿਹਾ? ਜਿਹਨੂੰ ਲੋਕਾਂ ਨੇ MP ਚੋਣਾਂ 'ਚ ਹਰਾਇਆ। ਬਿਲਕੁਲ। ਹਾਂ, ਇਹ ਸਵਾਲ ਵੱਡਾ ਹੈਗਾ। ਤੁਹਾਨੂੰ ਇੱਥੇ ਵੀ ਪਾਰਟੀਆਂ ਨੂੰ ਵਰਕਰ ਨਹੀਂ ਦਿਖਦੇ, ਵੀ ਲੀਡਰਾਂ ਦੀਆਂ ਘਰ ਵਾਲੀਆਂ, ਲੀਡਰਾਂ ਦੇ ਭੈਣ ਭਰਾ, MLA ਦੇ ਭੈਣ ਭਰਾ, ਭਤੀਜਾ, ਤਾਇਆ, ਚਾਚਾ, ਪਤਨੀਆਂ ਤੱਕ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਇਹ ਅਫਸੋਸਜਨਕ ਵਰਤਾਰਾ। ਸੋ ਇਹ ਵਰਤਾਰੇ ਤੇ ਸਵਾਲ ਹੈਗਾ, ਪਰ ਆਹ ਤਰੀਕਾ ਜਿਹੜਾ ਸਵਾਲ ਉਠਾਉਣ ਦਾ ਬਿੱਟੂ ਵਾਲਾ, ਇਹ ਕੋਈ ਲਿਆਕਤ ਭਰਿਆ ਨਹੀਂ ਹੈ। ਹਾਂ, ਝਟਕਾ ਜ਼ਰੂਰ ਲੱਗਿਆ ਹੋਣਾ ਗੋਗੀ ਨੂੰ ਔਰ ਪੱਪੀ ਨੂੰ, ਕਿਉਂਕਿ ਉਹਨਾਂ ਦੋਵਾਂ ਨੇ ਸੁਪਨਾ ਲਿਆਉਣਾ ਕਿ ਜੇ ਸਾਡੇ ਵਾਲੀਆਂ ਜਿੱਤ ਗਈਆਂ ਤਾਂ ਲੈ ਵੀ ਮੇਅਰ ਤਾਂ ਅਸੀਂ ਬਣਾ ਹੀ ਲਵਾਂਗੇ। ਜੀ ਬਿਲਕੁਲ। ਹੁਣ ਮੇਅਰ ਤਾਂ ਚਾਹੇ ਜਿਹਦਾ ਮਰਜ਼ੀ ਬਣੇ, ਕਰਕੇ ਆਪ ਦਾ ਹੀ ਬਣ ਜਾਵੇ। ਹੁਣ ਇਹ 2 ਤਾਂ ਨਹੀਂ ਬਣਦੀਆਂ, ਕਿਉਂਕਿ ਹਰ ਕੋਈ ਰਵਨੀਤ ਬਿੱਟੂ ਥੋੜਾ ਹੋ ਸਕਦਾ ਕਿ ਹਾਂ ਹਾਰ ਜੋਤੇ ਨੂੰ ਰਾਜ ਸਭਾ ਲਿਜਾ ਕੇ ਨਹੀਂ ਹੋ ਸਕਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਜੇ ਆਪਾਂ 2-3 ਮਸਲਿਆਂ ਨੂੰ ਇਕੱਠੇ ਹੀ ਲੈ ਕੇ ਚੱਲੀਏ ਇੱਕ ਵਾਰੀ 'ਚ ਹੀ, ਡੱਲੇਵਾਲ ਦੀ ਸਿਹਤ ਤੇ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਦੇ ਉੱਤੇ, ਤੇ ਨਾਲ ਕਹਿੰਦੇ ਕਿ ਜਥੇਬੰਦੀਆਂ ਦਾ ਹੰਕਾਰ ਵੱਡਾ, ਹਾਲਾਤ ਜਿਹੜੇ ਨੇ ਜੋ ਇਸ ਟਾਈਮ ਦ੍ਰਿਸ਼ ਬਣਿਆ ਹੋਇਆ, ਜੋ ਇਸ ਟਾਈਮ ਹਾਲਾਤਾਂ ਦੇ ਵਿੱਚੋਂ ਜਿਹਦੇ ਵਿੱਚ ਅੰਦੋਲਨ ਨੂੰ ਲੰਘਣਾ ਪੈ ਰਿਹਾ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹਨਾਂ ਤੋਂ ਜਥੇਬੰਦੀਆਂ ਦਾ ਹੰਕਾਰ ਹਾਲਾਤਾਂ ਤੋਂ ਵੀ ਵੱਡਾ ਬਣਿਆ ਖੜਾ। ਪ੍ਰਵੀਨ ਜੀ, ਲੰਘੇ ਐਤਵਾਰ ਅਸੀਂ ਜਾ ਕੇ ਆਏ ਹਾਂ ਖਨੌਰੀ ਬਾਰਡਰ ਜੀ। ਪੂਰਾ ਦਿਨ ਉੱਥੇ ਸੀਗੇ। ਕਿਸਾਨਾਂ ਨਾਲ ਵੀ ਗੱਲ ਹੋਈ, ਪਰਿਵਾਰਕ ਲੋਕਾਂ ਨਾਲ ਵੀ ਗੱਲ ਹੋਈ। ਉੱਥੇ ਜਿਹੜਾ ਟੈਂਪਰੇਰੀ ਡਰਾਮਾ ਘਰ ਨੂੰ ਹਸਪਤਾਲ ਬਣਾਇਆ ਉਹ ਵੀ ਦੇਖ ਕੇ ਆਏ ਅਸੀਂ, ਹੈਨਾ। ਤੇ ਵੱਖ-ਵੱਖ ਕਿਸਾਨ ਆਗੂਆਂ ਨਾਲ ਨਿੱਜੀ ਮਸਲਿਆਂ ਨੂੰ ਲੈ ਕੇ, ਤਾਜ਼ਾ ਸਥਿਤੀ ਨੂੰ ਲੈ ਕੇ ਗੱਲ ਹੋਈ। ਡਾਕਟਰ ਨਿੱਜੀ ਤੌਰ ਤੇ ਮਿਲਣ ਆਏ ਸਾਨੂੰ, ਤੇ ਅਸੀਂ ਡਾਕਟਰਾਂ, 2 ਤਰ੍ਹਾਂ ਦੇ ਸਰਕਾਰੀ ਡਾਕਟਰਾਂ ਦੀ ਵੀ ਰਾਏ ਸਾਡੇ ਕੋਲ ਪਹੁੰਚੀ, ਤੇ ਦੂਸਰੇ ਜਿਹੜੇ ਸਵੈਮਾਨ ਹੋਰਾਂ ਦੀ ਟੀਮ ਕੰਮ ਕਰ ਰਹੀ, ਉਹਨਾਂ ਨਾਲ ਵੀ ਸਾਡਾ ਕਾਫੀ ਸਮਾਂ ਗੱਲਬਾਤ ਹੋਈ। ਚਿੰਤਾ 2 ਤਰ੍ਹਾਂ ਨੇ ਹੀ ਪ੍ਰਗਟਾਈ ਹੈ ਕਿ ਬਹੁਤ ਮਾੜੀ ਸਥਿਤੀ ਆ। ਉਹ ਦੱਸ ਰਹੇ ਸੀਗੇ ਕਿ ਹੁਣ ਅੰਗ ਇਸ ਸਥਿਤੀ 'ਚ ਨੇ ਕਿ ਜੇ ਇੱਥੋਂ ਭੁੱਖ ਹੜਤਾਲ, ਮਰਨ ਵਰਤ ਛੱਡ ਵੀ ਦਿੱਤਾ ਜਾਵੇ ਤਾਂ ਵੀ ਉਹ ਅੰਗ ਉਵੇਂ ਪਹਿਲਾਂ ਵਾਂਗ ਕੰਮ ਨਹੀਂ ਕਰਨਗੇ। ਜੀ। ਤੇ ਇਹ ਸਥਿਤੀ ਦੇ ਵਿੱਚ ਹੁਣ ਸਥਿਤੀ ਆ ਗਈ ਹੈ। ਪਰ ਇਹ ਸਭ ਦੇ ਦਰਮਿਆਨ ਜਾ ਰਹੀਆਂ ਨੇ ਉਹਨਾਂ ਦਾ ਲਾਅ ਲਸ਼ਕਰ ਲੈ ਕੇ, ਉਹ ਬੋਡੀਗਾਰਡ, ਉਹ ਕਾਫਲਾ, ਉਹ ਆਏ ਧੜ ਲੈ ਕੇ ਜਾਣਾ, ਤੇ ਉੱਥੇ ਜਾ ਕੇ ਫੋਟੋਆਂ ਖਿਚਾਉਣੀਆਂ, ਤੇ ਫੋਟੋਆਂ ਖਿਚਾ ਕੇ ਪੇਜਾਂ ਤੇ ਪਾਉਣੀਆਂ। ਉਹ 2 ਪਹਿਲੂ ਦਰਸਾਉਂਦੇ ਨੇ। ਇੱਕ ਤਾਂ ਇਹ ਸਾਰੇ ਲੀਡਰ ਪਿੰਡਾਂ 'ਚ ਉਹਨਾਂ ਲੋਕਾਂ 'ਚ ਜਾਣ ਜੋਗਾ ਰਹਿਣਾ ਚਾਹੁੰਦੇ ਨੇ ਜਿਹੜੇ ਉੱਥੇ ਧਰਨਿਆਂ ਤੇ ਬੈਠੇ ਨੇ, ਤਾਂ ਕਿ ਅਸੀਂ ਕਹੀਏ ਦੇਖੋ ਜੀ ਅਸੀਂ ਆਏ ਸੀ ਨਾ ਉੱਥੇ, ਅਸੀਂ ਖਬਰ ਲੈ ਕੇ ਗਏ ਆ ਜੀ। ਇਹ ਪਹਿਲੂ। ਦੂਸਰਾ ਪਹਿਲੂ, ਜਿਹੜੀ ਉੱਥੇ ਲੀਡਰਸ਼ਿਪ ਹੁਣ ਇਹ ਸਾਰੀ ਪ੍ਰਕਿਰਿਆ ਚਲਾ ਰਹੀ ਆ, ਉਹ ਮੈਨੂੰ ਲੱਗਦਾ ਇਹਨਾਂ ਸਿਆਸੀ ਲੀਡਰਾਂ ਦਾ ਪ੍ਰਭਾਵ ਕਬੂਲ ਰਹੀ ਆ। ਉਹ ਕਹਿੰਦੇ ਕਿ ਤੁਸੀਂ ਇੱਥੇ ਕੀ ਕਰਨਾ ਨੇ, ਜੇ ਡੱਕਾ ਤੋੜਨਾ ਨਹੀਂ ਤੁਹਾਡਾ ਕੰਮ, ਵਿਧਾਨ ਸਭਾ ਤੇ ਲੋਕ ਸਭਾ 'ਚ ਸਾਡੀ ਆਵਾਜ਼ ਬਣਨਾ, ਜੇ ਉੱਥੇ ਨਹੀਂ ਬਣ ਰਹੀ ਤਾਂ ਇੱਥੇ ਕੀ ਕਰਨਾ ਉਹਨੇ। ਬਿਲਕੁਲ ਸਹੀ, ਬਿਲਕੁਲ। ਇਹਦਾ ਮਤਲਬ ਉਹਨਾਂ ਦਾ ਪ੍ਰਭਾਵ ਕਬੂਲ ਰਹੇ ਨੇ। ਲੈ ਵੀ ਦੇਖ, ਅੱਜ MP ਆ ਗਿਆ, ਅੱਜ MLA ਆ ਗਿਆ, ਅੱਜ ਮੰਤਰੀ ਆ ਗਿਆ, ਹੈਨਾ। ਇਸ ਲਈ ਉਹ ਇਸ ਪ੍ਰਭਾਵਾਂ 'ਚ ਨੇ। ਇਸ ਮਸਲੇ ਦੇ ਉੱਤੇ ਕੋਈ ਵੀ ਧਿਰ ਚਾਰਜੋਈ ਨਹੀਂ ਕਰ ਰਹੀ। ਮੈਨੂੰ ਕੱਲ ਉਹਦੀ ਇੰਟਰਵਿਊ ਨਾ ਖੂਬ ਚੱਲ ਰਹੀ ਹੈ ਹੁਣ, ਸਿੰਘ ਜਾਖੜ ਦੀ। ਠੀਕ ਹੈ ਜੀ। ਉਹਨੂੰ ਲੈ ਕੇ ਕੁਝ ਤਰ੍ਹਾਂ ਸਵਾਲ ਵੀ ਖੜੇ ਕਰ ਰਹੀਆਂ ਨੇ ਜਥੇਬੰਦੀਆਂ 'ਚੋਂ। ਉਹ ਕਹਿੰਦੇ ਵੀ ਜਾਖੜ ਨੂੰ ਜੇ ਇੰਨਾ ਹੀ ਫਿਕਰ ਆ ਡੱਲੇਵਾਲ ਹੋਰਾਂ ਦਾ, ਤਾਂ BJP ਦਾ ਜੇ ਪ੍ਰਧਾਨ ਤਾਂ ਹੈਗਾ ਹੀ ਆ, ਗੱਲ ਕਰੇ ਜਾ ਕੇ। ਸਹੀ ਹੈ। ਪਰ ਇੱਕ ਨੁਕਤੇ ਤੋਂ ਜਿਹੜੀ ਉਹਦੀ ਗੱਲ ਹੈ, ਉਹ ਗੱਲ ਤੇ ਗੌਰ ਵੀ ਕਰਨੀ ਬਣਦੀ ਹੈ। ਉਹ ਕਹਿੰਦਾ ਵੀ ਜਿੰਨੇ ਲੀਡਰ ਗਏ ਖਬਰ ਲੈਣ, ਕਹਿੰਦਾ ਸਾਰਿਆਂ ਨੇ ਜਾ ਕੇ ਡੱਲੇਵਾਲ ਹੋਰਾਂ ਦਾ ਹਾਲ ਵੀ ਪੁੱਛਿਆ, ਤੇ ਡਾਕਟਰਾਂ ਤੋਂ ਮੈਡੀਕਲ ਰਿਪੋਰਟ ਵੀ ਪੁੱਛੀ। ਕਹਿੰਦਾ ਕਿਸੇ ਲੀਡਰ ਨੇ ਡੱਲੇਵਾਲ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਮਰਨ ਵਰਤ ਛੱਡੋ ਜੀ, ਲੜਾਈ ਲੰਬੀ ਆ, ਆਪਾਂ ਇਕੱਠੇ ਲੜਾਂਗੇ। ਕਿਸੇ ਨੇ ਕਿਹਾ ਕਿ ਤੁਸੀਂ ਹਟ ਜਾਓ ਜੀ, ਅਸੀਂ ਬਹਿ ਜਾਂਦੇ ਹਾਂ ਜੀ। ਨਹੀਂ, ਕਿਸੇ ਨੇ ਪਹਿਲ ਕਦਮੀ ਕੀਤੀ। ਕਹਿੰਦਾ ਕਿ ਇਹ ਕਹਿਣ ਕੋਈ ਨਹੀਂ ਜਾਂਦਾ ਕਿ ਹਾਂ ਬਾਹਰ ਆਓ ਜੀ, ਇਹਦਾ ਹੱਲ ਕਰੀਏ ਆਪਾਂ ਕੋਈ ਮਸਲੇ ਦਾ, ਕਿਉਂਕਿ ਕਹਿੰਦੇ ਉਹਨਾਂ ਕੋਲ ਕੋਈ ਹੱਲੇ ਨਹੀਂਗਾ, ਜਾਂ ਹੱਲ ਕਰਨਾ ਹੀ ਨਹੀਂ ਚਾਹੁੰਦੇ, ਜਾਂ ਆਵਾਜ਼ ਬਣਨਾ ਨਹੀਂ ਚਾਹੁੰਦੇ। ਬਿਲਕੁਲ ਮੁੱਦਾ ਤੇ ਆ ਗਿਆ। ਦੂਸਰੇ ਪਾਸੇ ਲੰਘੇ ਕੱਲ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਜਿਹੜੀ ਸੂਬਿਆਂ ਨੂੰ ਪਾਲਿਸੀ ਗਈ ਆ, ਉਹਦੇ ਆਧਾਰ ਤੇ ਤਹਿਸੀਲ ਪੱਧਰ ਤੇ ਪ੍ਰਦਰਸ਼ਨ ਸੀ SKM ਦਾ। ਠੀਕ ਹੈ ਜੀ। ਉਸ ਪ੍ਰਦਰਸ਼ਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਡੱਲੇਵਾਲ ਦੀ ਸਿਹਤ ਦਾ, ਇੱਕ ਕਿਸਾਨੀ ਮੰਗਾਂ ਦਾ ਮੁੱਦਾ ਵੀ ਨਾਲ ਰਿਹਾ। ਠੀਕ ਹੈ ਜੀ। ਸੋ ਉੱਥੋਂ ਇੱਕ ਸੁਨੇਹਾ ਗਿਆ ਕਿ ਹਾਂ ਮੰਗਾਂ ਦੇ ਮਾਮਲਿਆਂ ਤੇ ਸਹਿਮਤੀ ਵਾਲੇ ਪਾਸੇ ਨੂੰ ਵਧਿਆ ਜਾ ਰਿਹਾ। ਉਹ ਤੋਂ ਇੱਕ ਦਿਨ ਪਹਿਲਾਂ ਪਟਿਆਲੇ 'ਚ ਤਾਲਮੇਲ ਕਮੇਟੀ SKM ਵਾਲੀ ਜਿਹੜੀ 7 ਮੈਂਬਰੀ ਬਣੀ ਸੀ, ਉਹਦੇ ਵਿੱਚੋਂ 5 ਮੈਂਬਰ ਉੱਥੇ ਪਹੁੰਚੇ ਸੀ।
ਉਧਰੋਂ ਭੰਦੇਰ ਉਹਨਾਂ ਦੇ ਮੈਂਬਰ ਆਏ ਸੀ ਕੁਝ, ਉਹ ਇਕੱਠੇ ਬੈਠ ਕੇ ਉਹਨਾਂ ਨੇ ਮੀਟਿੰਗ ਕੀਤੀ ਜੀ। ਪਰ ਇਸ ਦੇ ਵਿੱਚ ਬਾਰਡਰ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਡੱਲੇਵਾਲ ਉਹਨਾਂ ਦੇ ਸਾਥੀ, ਉਹਨਾਂ ਚੋਂ ਕੋਈ ਨਹੀਂ ਆਇਆ ਸਾਂਝੀ ਮੀਟਿੰਗ ਦੇ ਵਿੱਚ। ਸੋ ਇਸ ਨੇ ਇੱਕ ਵਾਰ ਫਿਰ, ਤੇ ਉੱਥੇ ਵੀ ਗੱਲਾਂ ਹੀ ਹੋਈਆਂ ਪੋਚਮੀਆਂ ਜੀਆਂ ਕਿ ਹਾਂ ਅਸੀਂ ਮੰਗਾਂ ਤੇ ਸਹਿਮਤ ਹਾਂ ਜੀ, ਅਸੀਂ ਵੀ ਤਾਂ ਇਹੀ ਲੜਾਈ ਲੜਦੇ ਹਾਂ ਜੀ, ਅਸੀਂ ਤੁਹਾਡੇ ਪਹਿਲੋਂ ਤੇ ਪਹਿਰਾ ਦਿੰਦੇ ਹਾਂ ਜੀ, ਆਪਾਂ ਆਪਣੇ ਆਪਣੇ ਮੋਰਚਿਆਂ ਤੇ ਤੈਨਾਤ ਹਾਂ ਜੀ। ਕਿਸੇ ਨੇ ਖੁੱਲ ਕੇ ਨਹੀਂ ਕਿਹਾ ਕਿ ਛੱਡੋ ਸਾਰਾ ਕੁਝ, ਚਲੋ ਆਓ ਬੈਠੋ ਇਕੱਠੇ, ਨਹੀਂ ਕਿਹਾ। ਬਿਲਕੁਲ ਰਿਪੋਰਟ ਇਕੱਠੀ ਕਰਕੇ ਲਿਆਂਦੀ। ਅੱਜ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਫੇਰ ਬੈਠਕ ਹੋਊਗੀ। ਅੱਜ ਹੁਣ SKM ਦੀ ਬੈਠਕ ਹੈ, ਉਹਦੇ ਵਿੱਚ ਉੱਥੇ ਵਾਲੀ ਰਿਪੋਰਟ ਦੇਣਗੇ, ਉਹ ਤੋਂ ਬਾਅਦ ਫੈਸਲਾ ਲਵਾਂਗੇ। ਠੀਕ ਹੈ। ਮਤਲਬ ਇਹਦਾ ਮਤਲਬ ਕਿਸਾਨੀ ਮੰਗਾਂ, ਕਿਸਾਨੀ ਮਸਲੇ, ਅੰਦੋਲਨ ਦੀ ਸਥਿਤੀ, ਇਹ ਸਾਰੇ ਪਿੱਛੇ ਨੇ। ਸਾਡਾ ਝੰਡਾ, ਸਾਡਾ ਬੈਚ, ਸਾਡੀ ਜਥੇਬੰਦੀ ਇਹ ਮੂਹਰੇ ਆ। ਕਿਤੇ ਨਾ ਕਿਤੇ ਇਹ ਹਉਮੈ, ਇਹ ਹੰਕਾਰ ਨੁਕਸਾਨ ਕਿਸਾਨੀ ਅੰਦੋਲਨ ਦਾ ਵੀ ਕਰ ਰਿਹਾ ਤੇ ਪੰਜਾਬ ਤੇ ਮੁਲਕ ਦਾ ਵੀ ਕਰ ਰਿਹਾ। ਜੇਕਰ ਤੁਸੀਂ ਇਹ ਲੜਾਈ ਲੜਦੇ ਹੋ ਤਾਂ ਲੋਕ ਤੁਹਾਤੋਂ ਆਸ ਵੀ ਕਰਦੇ ਆ, ਕਿਉਂਕਿ ਇਹ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਆ। ਪੰਜਾਬ ਦੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ, ਪੰਜਾਬ ਦੀ ਆਰਥਿਕਤਾ ਦੀ ਲੜਾਈ ਆ, ਔਰ ਇਹਦੇ ਲਈ ਬਾਕੀ ਵਰਗਾਂ ਨੂੰ ਨਾਲ ਆਉਣਾ ਚਾਹੀਦਾ। ਉਹਦੇ ਨਾਲੋਂ ਵੱਡਾ ਪਹਿਲੂ ਇਹ ਖੜਾ ਹੈ ਕਿ ਜਿਹੜੀਆਂ ਧਿਰਾਂ ਲੜ ਰਹੀਆਂ ਨੇ ਉਹ ਇਕਜੁੱਟ ਨਹੀਂ ਹੈਗੀਆਂ। ਇਹ ਤੇ ਡਰਦੇ ਕਈ ਤਰ੍ਹਾਂ ਆਉਂਦੀਆਂ ਹੀ ਨਹੀਂ ਗਾ ਕਿ ਜੇ ਉੱਧਰ ਖੜੇ ਦਿਖੇ ਤਾਂ ਉਹ ਨਾਰਾਜ਼, ਉੱਧਰ ਖੜੇ ਦਿਖੇ ਤਾਂ ਉਹ ਨਾਰਾਜ਼। ਤੇ ਇਸ ਸਭ ਦੇ ਦਰਮਿਆਨ ਮੇਰਾ ਇੱਕੋ ਇੱਕ ਸਵਾਲ ਆ, ਮੈਂ ਉੱਥੇ ਵੀ ਜਥੇਬੰਦੀਆਂ ਨੂੰ ਇਹ ਬਾਤ ਪਾ ਕੇ ਆਇਆ, ਤੇ ਜਦੋਂ ਬਾਕੀ ਕਿਸੇ ਨਾਲ ਗੱਲ ਨਹੀਂ ਮੈਂ ਉੱਥੇ ਵੀ ਇਹ ਬਾਤ ਪਾਉਣਾ। ਮੈਂ ਕਿਹਾ ਵੀ ਜਦੋਂ ਕਿਸੇ ਧਿਰਾਂ ਨੂੰ ਇਕੱਠਿਆਂ ਕਰਨਾ ਹੋਵੇ ਤਾਂ ਉਦਾਹਰਨ ਦਿੱਤੀ ਜਾਂਦੀ ਆ ਕਿ ਵੀ ਉਹ ਲੱਕੜਾਂ ਵਾਲੀ ਉਦਾਹਰਨ ਸੁਣੀ ਆ ਤੁਸੀਂ, ਹੈ ਨਾ, ਕਿ ਕੱਲੀ ਸੀ ਤਾਂ ਟੁੱਟ ਗਈ, ਇਕੱਠੀਆਂ ਹੋਈਆਂ ਤਾਂ ਨਹੀਂ ਟੁੱਟੀ, ਹੈ ਨਾ। ਮੈਂ ਕਿਹਾ ਉਦਾਹਰਨ ਤੁਹਾਨੂੰ ਜੇ ਕਿਸੇ ਨੇ ਦੇਣੀ ਹੋਵੇ ਤਾਂ ਬੰਦਾ ਕਹੂਗਾ ਵੀ ਕਿਸਾਨ ਅੰਦੋਲਨ ਦੀ ਉਦਾਹਰਨ, ਪਰ ਉਹ ਤੁਹਾਨੂੰ ਦਈਏ, ਉਹ ਤਾਂ ਉਦਾਹਰਨ ਸੀ, ਉਦਾਹਰਨ ਬਣੇ ਹੋ ਕਿ ਹਾਂ ਦਿੱਲੀ ਇਕੱਠੇ ਸੀ ਤਾਂ ਜਿੱਤੇ ਆ। ਜੇ ਤੁਹਾਨੂੰ ਨਹੀਂ ਉਸ ਉਦਾਹਰਨ ਦੀ ਸਮਝ ਆ ਰਹੀ ਤਾਂ ਦੂਜਿਆਂ ਤੇ ਅਸਰ ਕੀ ਹੋਊਗਾ? ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਇਹਨਾਂ ਦਾ ਹੰਕਾਰ ਮਸਲਿਆਂ ਦਾ ਨੁਕਸਾਨ ਕਰ ਰਿਹਾ। ਇਹਨਾਂ ਨੂੰ ਇਹ ਹੰਕਾਰ, ਹਉਮੈ ਛੱਡ ਕੇ ਇੱਕ ਝੰਡੇ ਥੱਲੇ, ਇੱਕ ਮੁੱਦੇ ਦੇ ਆਧਾਰ ਤੇ, ਜੇ ਮੈਂ ਕਹਿੰਦਾ ਤੁਹਾਡੀਆਂ ਖਨੌਰੀ ਔਰ ਸ਼ੰਭੂ ਵਾਲੀਆਂ ਮਸਲਿਆਂ ਤੇ ਨਹੀਂ ਇਕਜੁੱਟਤਾ ਬਣਦੀ ਤਾਂ ਘੱਟੋ ਘੱਟ ਜਿਹੜੀ ਖੇਤੀ ਪਾਲਿਸੀ ਬਣੀ ਆ ਉਹਦੇ ਤੇ ਇਕੱਠੇ ਹੋ ਜਾਓ, ਕਿਸੇ ਦੇ ਇੱਕ ਪੁਆਇੰਟ ਤੇ ਤਾਂ ਹੋ ਜਾਓ। ਸੋ ਇਹ ਦਬਾਅ ਦੇ ਵਿੱਚ ਅਸੀਂ ਅਪੀਲ ਵੀ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਘੱਟੋ ਘੱਟ ਅੱਜ ਸੁਖਾਵਾਂ ਫੈਸਲਾ ਆਵੇ। ਹਾਂਜੀ ਬਿਲਕੁਲ। ਦੇਖੋ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ, ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ ਵੀ ਉੱਥੇ ਜਦੋਂ ਇੱਕ ਇਹਨਾਂ ਦੀਆਂ ਸੁਰਾਂ ਨਹੀਂ ਸੀ ਮਿਲਦੀਆਂ, ਪਰ ਕਿਉਂਕਿ ਲੋਕਾਂ ਦਾ ਦਬਾਅ ਬਹੁਤ ਵੱਡਾ ਸੀ, ਇਹਨਾਂ ਨੂੰ ਮਜਬੂਰੀ ਕੁੰਡੀ ਲਾ ਕੇ ਹੈ ਨਾ ਗੁਲਾਮੇ ਫੜਨ ਤੱਕ ਜਾਂਦੇ ਸੀ। ਸਾਰਾ ਕੁਝ ਸਾਨੂੰ ਪਤਾ ਹੈ ਕਿਵੇਂ ਅੰਦਰ ਮਤਲਬ ਕੁੱਕੜਾ ਵਾਂਗ ਲੜਦੇ ਸੀ। ਦਰਵਾਜ਼ਾ ਤਾਂ ਖੁੱਲਦਾ ਸੀ ਜਦੋਂ ਬਾਹਰ ਸਾਂਝੀ ਪ੍ਰੈਸ ਕਾਨਫਰੰਸ ਲਈ ਮੇਜ਼ ਸਜਿਆ ਹੁੰਦਾ ਸੀ ਤੇ ਉੱਥੇ ਐਨ ਸਾਰਾ ਕੁਝ ਠੀਕ ਠਾਕ ਕਰਕੇ ਬਹਿੰਦੇ ਸੀ ਤੇ ਲੋਕਾਂ ਨੂੰ ਸੁਣਾਈ ਜਾਂਦਾ ਸੀ ਕਿ ਇਕੱਠੇ ਆ। ਉਹ ਪੰਜਾਬ ਦਾ ਦਬਾਅ, ਉੱਥੇ ਅੰਦੋਲਨ 'ਚ ਬੈਠੀਆਂ ਧਿਰਾਂ ਦਾ ਦਬਾਅ, ਉਹ ਮਸਲੇ ਦਾ ਦਬਾਅ, ਉਹ ਦਬਾਅ ਕੰਮ ਕਰ ਰਿਹਾ ਸੀ। ਸੋ ਮਸਲੇ ਹੁਣ ਉਹਦੇ ਨਾਲ ਵੀ ਵੱਡੇ ਬਣਦੇ ਜਾ ਰਹੇ ਨੇ, ਪਰ ਹੁਣ ਇਹ ਦਬਾਅ ਕਿਉਂ ਨਹੀਂ ਚੱਲ ਰਹੇ? ਹੁਣ ਇਹਨਾਂ ਨੂੰ ਕੀ ਹੰਕਾਰ ਆ ਗਿਆ ਕਿ ਅਸੀਂ ਜਿੱਤੇ ਹੋਏ ਹਾਂ? ਹਾਂਜੀ। ਪ੍ਰਭਾਵ ਤਾਂ ਸਿਰਜ ਜਾਂਦਾ ਸੀ ਨਾ ਇੱਕੇ ਦਾ। ਅੰਦਰ ਖਾਤੇ ਤੁਸੀਂ ਜੋ ਮਰਜ਼ੀ, ਬੰਦ ਕਮਰੇ 'ਚ ਜੋ ਮਰਜ਼ੀ ਸੀ, ਪਰ ਬਾਹਰ ਦੁਨੀਆ ਨੂੰ ਦਿਖਾਉਣ ਨੂੰ ਤਾਂ ਤੁਸੀਂ ਇੱਕ ਸੀ ਨਾ ਜੀ। ਤੇ ਗੱਲ ਕਰੀਏ ਪੰਜਾਬ ਦੀ ਝਾਕੀ ਦੀ, ਆਪਾਂ ਜਦੋਂ ਪੰਜਾਬ ਦੀ ਝਾਕੀ ਜਦੋਂ ਕਦੇ ਵੀ ਵਿਸਾਰੀ ਜਾਂਦੀ ਹੈ, ਪਰ ਪੰਜਾਬੀ ਨਹੀਂ ਵਿਸਾਰਦੇ ਪੰਜਾਬੀਆਂ ਨੂੰ, ਕਿਉਂਕਿ ਉਹਨਾਂ ਦਾ ਜਿਹੜਾ ਵਿਰਸਾ, ਉਹਨਾਂ ਦਾ ਜਿਹੜਾ ਸੱਭਿਆਚਾਰ ਹੈ, ਉਹ ਕਹਿੰਦੇ ਕਿ ਅਸੀਂ ਕੋਈ ਖਲਨਾਇਕ ਨਹੀਂ ਆ, ਲੁਟੇਰੇ ਨਹੀਂ ਆ ਜਿਹੜਾ ਸਾਨੂੰ ਦੁਨੀਆ ਨੂੰ ਦਿਖਾਉਣ ਤੋਂ ਸ਼ਰਮ ਆਵੇ। ਅਸੀਂ ਬਹਾਦਰ ਲੋਕਾਂ ਤੇ ਸਾਡੀ ਝਾਕੀ ਜਿਹੜੀ ਤੁਹਾਡੇ ਸ਼ਿੰਗਾਰ ਹੀ ਬਣਦੇ, ਤੁਹਾਡੇ ਲਈ ਕੋਈ ਬੇਸ਼ਰਮੀ ਦਾ ਜਾਂ ਸ਼ਰਮ ਦਾ ਸਬੱਬ ਨਹੀਂ ਬਣ ਸਕਦੀ। ਇਸ ਵਾਰੀ ਦਿੱਲੀ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਗਿਆ ਜੀ। ਬਿਲਕੁਲ ਜੀ। ਵੈਸੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰਤਾ ਰਹੀ ਹੈ, ਲਗਭਗ ਗਣਤੰਤਰ ਦਿਵਸ ਦੇ ਸਮਾਗਮਾਂ ਦੇ ਦਰਮਿਆਨ, ਉੱਥੇ ਪਰੇਡ ਦੇ ਦੌਰਾਨ, ਪਰ ਪਿਛਲੇ 2 ਸਾਲਾਂ ਤੋਂ ਲਗਾਤਾਰ ਪੰਜਾਬ ਦੀ ਝਾਕੀ ਨੂੰ ਦਰਕਨਾਰ ਕੀਤਾ ਗਿਆ। ਉਹਦੇ ਵਿੱਚ ਕੇਂਦਰੀ ਧਿਰਾਂ ਦਾ ਕਹਿਣਾ ਸੀਗਾ ਕਿ ਇਹ ਥੀਮ ਦੇ ਅਨੁਸਾਰ ਨਹੀਂ ਬਣਾ ਕੇ ਲਿਆਏ, ਇਹਨਾਂ ਨੂੰ ਜੋ ਸੋਧ ਕਰਨ ਲਈ ਕਿਹਾ ਉਹ ਸੋਧ ਸਹੀ ਨਹੀਂ ਕਰਕੇ ਲਿਆਏ, ਪਿਛਲੀ ਵਾਰ ਵਾਲੀ ਨੂੰ ਤਰੋੜ ਮੁੜ ਕੇ ਬਣਾ ਲਿਆਏ। ਤੇ ਇੱਧਰ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਜਾਣ ਕੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕਰ ਰਹੇ, ਇਹ ਸਾਨੂੰ ਸ਼ਰਮਸਾਰ ਕਰ ਰਹੇ ਨੇ, ਇਸ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਝਾਕੀ ਦਿਖਾਵਾਂਗੇ। ਉਹਨਾਂ ਨੇ ਫਿਰ ਆਪਣੇ ਜਿਹੜਾ ਸਮਾਗਮ ਸੀਗਾ ਉਹਨਾਂ ਦਾ 26 ਜਨਵਰੀ ਵਾਲਾ, ਉਹ 'ਚ ਉਹਨੂੰ ਸ਼ਾਮਲ ਕੀਤਾ ਉਹਨਾਂ ਝਾਕੀਆਂ ਨੂੰ, ਫਿਰ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰ ਤੇ ਘੁਮਾਇਆ ਵੀ ਉਹਨਾਂ ਝਾਕੀਆਂ। ਸੋ ਇਸ ਵਾਰ ਚਾਹੇ ਉਹ ਦਬਾਅ ਦਾ ਅਸਰ ਸੀ ਜਾਂ ਸਾਡੇ ਝਾਕੀ ਵਾਲਾ ਜਿਸ ਸੂਤਰ ਆਧਾਰ ਤੇ ਇਸ ਵਾਰ ਝਾਕੀ ਬਣੀ ਸੀ, ਉਹ ਜਿਹੜੀ ਰੱਖਿਆ ਮੰਤਰਾਲੇ ਦੀ ਟੀਮ ਹੁੰਦੀ ਆ ਉਹਨਾਂ ਨੂੰ ਉਹ ਸਹੀ ਲੱਗਿਆ। ਸੋ ਚਲੋ ਜੋ ਮਰਜ਼ੀ ਹੋਵੇ, ਪਰ ਇਹ ਇੱਕ ਖੁਸ਼ੀ ਵਾਲਾ, ਮਾਣ ਵਾਲਾ ਪਲ ਹੈ ਕਿ ਪੰਜਾਬ ਦੀ ਝਾਕੀ ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਨਜ਼ਰ ਆਏਗੀ। ਉਹਦੇ ਵਿੱਚ ਸਾਡੀ ਸਾਂਝੀਵਾਲਤਾ ਦਾ ਪ੍ਰਤੀਕ ਹੈ, ਉਹਦੇ ਵਿੱਚ
ਸਾਡੇ ਸੰਗੀਤ ਦਾ, ਸਾਡੇ ਗੀਤ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਪਹਿਰਾਵੇ ਦਾ ਪ੍ਰਗਟਾਵਾ ਹੈ। ਉਹਦੇ ਵਿੱਚ ਸਾਡੀ ਕਿਰਤ ਦਾ, ਸਾਡੀ ਖੇਤੀ ਦਾ, ਕਿਰਸਾਨੀ ਦਾ, ਉਹਦਾ ਪ੍ਰਗਟਾਵਾ ਹੈ। ਜਿੱਥੇ ਉਹਦੇ ਵਿੱਚ ਬਾਬਾ ਫਰੀਦ ਹੋਰਾਂ ਨੂੰ ਸ਼ਾਮਲ ਕੀਤਾ, ਉੱਥੇ ਹੀ ਉਹਦੇ ਵਿੱਚ ਸਾਡੇ ਸਾਜ਼, ਸਾਡੇ ਉਹ ਸਾਰੇ ਸੰਗੀਤ ਦਾ ਉਹ ਬਣਤਰ ਤੇ ਉਹ ਪਹਿਰਾਵੇ ਦੇ ਵਿੱਚ ਸਾਰਾ ਉਹ ਪ੍ਰਗਟਾਵਾ, ਤੇ ਸਭ ਤੋਂ ਮੂਹਰੇ ਬਲਦਾਂ ਦੀ ਜੋੜੀ। ਇਸ ਰੂਪ ਦੇ ਵਿੱਚ ਇਸ ਵਾਰ ਦੀ ਇਹ ਝਾਕੀ ਹੈ, ਜਿਹੜੀ 2023 ਔਰ 24 ਤੋਂ ਬਾਅਦ ਇਸ ਵਾਰ 2025 ਨੂੰ ਸ਼ਾਮਲ ਕੀਤੀ ਜਾ ਰਹੀ ਹੈ। ਔਰ 15 ਦੇ ਕਰੀਬ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਨ੍ਹਾਂ ਦੀ ਝਾਕੀ ਇਸ ਵਾਰ ਸ਼ਾਮਲ ਹੋ ਰਹੀ ਹੈ। ਉਹਦੇ ਵਿੱਚ ਪੰਜਾਬ ਵੀ ਆ, ਹਰਿਆਣਾ ਵੀ ਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਆ, ਆਂਧਰਾ ਪ੍ਰਦੇਸ਼ ਵੀ ਆ, ਬਿਹਾਰ ਵੀ ਆ, ਦਾਦਰਾ ਨਗਰ ਹਵੇਲੀ ਤੇ ਦਮਨ ਦਿਊ ਵੀ ਆ, ਗੋਆ, ਗੁਜਰਾਤ, ਝਾਰਖੰਡ ਵੀ ਆ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ, ਉੱਤਰਾਖੰਡ ਵੀ ਆ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵੀ ਆ। ਹਾਂ, ਦਿੱਲੀ ਦੀ ਝਾਕੀ ਸ਼ਾਮਲ ਹੀ ਇਸ ਵਾਰ, ਇਸ ਲਈ ਕੇਜਰੀਵਾਲ ਜੀ ਥੋੜੇ ਨਾਰਾਜ਼ ਨੇ। ਜੀ ਬਿਲਕੁਲ ਬਿਲਕੁਲ। ਚਲੋ, ਪੰਜਾਬ ਦੀ ਝਾਕੀ ਨੂੰ ਸਪੇਸ ਮਿਲਿਆ ਤੇ ਜਿਵੇਂ ਬਣਨੀਆਂ ਜਿਹੜੀਆਂ ਪੇਸ਼ ਕੀਤੀਆਂ ਜਾਣੀਆਂ ਉਹ ਸ਼ਰਮਾ ਜੀ ਤੁਸੀਂ ਦੱਸਿਆ ਹੀ ਹੈ। ਸ਼ਰਮਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।